ਫੁੱਲ ਸਕੇਲ AI ਆਰਮਸ ਰੇਸ ਚੱਲ ਰਹੀ ਆ। ਕੀ ਆ ਜੀ ਹੁਣ ਇਸ ਦੇ ਵਿੱਚ ਕੌਣ ਕੀ ਕਰ ਰਿਹਾ? ਆਰਮਸ ਰੇਸ ਹੈ ਨਾ, ਉਹਨੂੰ ਜੇ ਅਸੀਂ ਮੋਟੇ ਤੌਰ ਦੇ ਉੱਤੇ ਕਹਿਣਾ ਹੋਏ, ਇਸ ਟਾਈਮ ਦੇ ਉੱਤੇ ਆਪਾਂ ਇੱਕ ਆਪਣੀ ਤਰ੍ਹਾਂ ਦਾ ਜਿਹੜਾ ਸ਼ੀਤ ਕੰਪੀਟੀਸ਼ਨ ਆ ਜੰਗ, ਸਪੇਸ ਕੋਲਡ ਸਟੇਸ਼ਨ ਵਾਰ, ਇੱਕ ਕੋਲਡ ਵਾਰ ਹੀ ਕਹਿ ਲਓ ਇਹਨਾਂ ਦੀ ਆਪਸ ਚ। ਆਪਸੀ ਗੋਲਡ ਵਾਰ ਹੈ, ਪਰ ਇੰਸਟੈਡ ਆਫ ਰਾਕਟਸ ਹੁਣ ਐਲਗੋਰਿਦਮਸ ਦੀ ਗੱਲਬਾਤ ਜਿਹੜੀ ਉਹ ਜ਼ਿਆਦਾ ਚੱਲ ਰਹੀ ਹੈ। ਸੋ AI ਮਾਡਲ, ਮਲਟੀ ਮਾਡਲ, ਜਿੱਦਾਂ ਮੈਂ ਤੁਹਾਨੂੰ ਕਹਿ ਹੋਣੀ ਆ, ਤੇ ਕੰਪਨੀ ਜਿਹੜੀਆਂ ਪਿੱਛੇ ਰਹਿ ਜਾਣਗੀਆਂ ਉਹਨਾਂ ਦੇ ਰੈਵਨਿਊ ਘਟੇਗਾ ਤੇ ਉਹਨਾਂ ਦਾ ਚਾਂਸ ਆ ਕਿ ਉਹ ਇਰੈਲੀਵੈਂਟ ਆ, ਸੋ ਇਰੈਲੀਵੈਂਟ ਹੋ ਜਾਣਗੇ। ਸੋ ਉਹਨਾਂ ਦੀ ਮਜਬੂਰੀ ਆ ਰਾਜ ਕਰਨ ਮਾਰਕੀਟ, ਕੋਈ ਚਾਰਾ ਨਹੀਂ ਉਹਨਾਂ ਨੂੰ। ਇਹਦੇ ਵਿੱਚ ਇੱਕ ਆਪਸ਼ਨ ਆਮ ਲੋਕਾਂ ਦੇ ਲਈ ਵੀ ਇਹ ਆ ਜਾਂਦੀ ਹੈ ਨਾ, ਜਦੋਂ ਇਹ ਅੱਗੇ ਤੋਂ ਅੱਗੇ ਜਿਹੜਾ ਉਹ ਲੈ ਕੇ ਆਉਂਦੇ ਆ, ਉਹ ਤੁਹਾਨੂੰ ਸਹੂਲਤ ਵੀ ਦਿੰਦੇ ਆ, ਤੁਹਾਡੇ ਕੋਲ ਮੌਕੇ ਵੀ ਬਣਦੇ ਆ ਵੀ ਤੁਸੀਂ ਇਹਨਾਂ ਦੇ ਜਿਹੜੇ ਟੂਲਸ ਆ ਇਹ ਤੁਹਾਨੂੰ ਚਾਹੇ ਉਹ ਥੋੜੇ ਟਾਈਮ ਲਈ ਜਾਂ ਕੁਝ ਟਾਈਮ ਦੇ ਲਈ ਵੀ, ਤਾਂ ਜੋ ਵੱਧ ਤੋਂ ਵੱਧ ਲੋਕ ਉਹਨਾਂ ਨੂੰ ਚੇਟਕ ਲੱਗੇ ਉਹਨਾਂ ਦੇ ਟੂਲਸ ਦੀ, ਵੀ ਉਹਦੀ ਵਰਤੋਂ ਕਰਨ ਦਾ ਮੌਕਾ ਮਿਲਦਾ ਆ। ਸੋ ਉਹਦਾ ਫਾਇਦਾ ਕਿੱਦਾਂ ਆਮ ਲੋਕਾਂ ਨੂੰ ਵੀ ਚੱਕਣਾ ਚਾਹੀਦਾ? ਬਿਲਕੁਲ ਚੱਕਣਾ ਚਾਹੀਦਾ। ਆਪਾਂ ਗੱਲ ਉਹਦੇ 'ਚ ਇਹ ਹੈ ਨਾ ਕਿ ਵੇਖੋ ਦੋ ਤਰੀਕੇ ਆ ਮੋਟੇ ਤੌਰ ਦੇ ਉੱਤੇ। ਇੱਕ ਤਰੀਕਾ ਤੇ ਇਹ ਆ ਕਿ ਜਿਹੜੇ ਲੋਕਾਂ ਦਾ ਮਾਈਂਡ ਸੈਟ ਹੈਗਾ ਕਿ ਉਹ ਚਾਹੁੰਦੇ ਕਿ ਅਸੀਂ ਗਰੋ ਕਰੀਏ ਪਰ ਆਪਾਂ ਜੌਬਾਂ ਕਰਨੀਆਂ, ਰਾਈਟ। ਸੋ ਉਹਦੇ ਵਿੱਚ ਇਹ ਆ ਕਿ ਦੇਖੋ ਨਵੀਂ ਟੈਕਨੋਲੋਜੀ ਆ ਕੰਪੈਰੇਟਿਵਲੀ, ਅੱਜ ਮੈਂ ਕਹਾਂ ਉੱਦਾਂ ਤਾਂ ਨਵੀਂ ਨਹੀਂ ਆ, ਪਰ ਕੰਪੈਰੇਟਿਵਲੀ ਇਹਦੀ ਜਿਹੜੀ, ਜੇ ਤੁਹਾਡੇ ਕੋਲ AI ਸਕਿੱਲਸ ਹੈਗੇ ਆ ਤੁਹਾਡੀ ਜੌਬ ਦੇ ਵਿੱਚ, ਡਜ਼ ਨਾਟ ਮੈਟਰ ਤੁਸੀਂ ਟੈਕ ਵਿੱਚ ਜੌਬ ਕਰਦੇ ਹੋ, ਕਿਸੇ ਹੋਰ ਜਗ੍ਹਾ ਜੌਬ ਕਰਦੇ ਹੋ, ਜੇ ਤੁਹਾਡੇ ਕੋਲ AI ਸਕਿੱਲਸ ਹੈਗੇ ਆ ਤੁਹਾਡੀ ਜੌਬ ਦੇ ਉੱਤੇ ਇੰਪੋਰਟੈਂਸ ਵਧੂਗੀ। ਸਰ ਜਿਹਦੀ ਇੰਪੋਰਟੈਂਸ ਵਧਣ ਦਾ ਇਮੀਡੀਏਟਲੀ ਮਤਲਬ ਹੁੰਦਾ ਕਿ ਤੁਹਾਡੇ ਪੈਸੇ ਵਧਣਗੇ ਜੌਬ ਦੇ ਵਿੱਚ, ਤੁਸੀਂ ਹਾਇਰ ਪੋਜੀਸ਼ਨ ਦੇ ਉੱਤੇ ਜਾਓ। ਜਿਹੜਾ ਦੂਸਰਾ ਦਾ ਪੱਖ ਇਹ ਹੈ ਕਿ ਜੇ ਤੁਸੀਂ ਬਿਜ਼ਨਸ ਓਨਰ ਹੋ, ਬਿਜ਼ਨਸ ਰਨ ਕਰਦੇ ਹੋ, ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਓਪਰਚੁਨਿਟੀਜ਼ ਹੈਗੀਆਂ ਵੀ ਤੁਸੀਂ AI ਨੂੰ ਯੂਜ਼ ਕਰਕੇ ਆਪਣੇ ਬਿਜ਼ਨਸ ਆਪਰੇਸ਼ਨਸ ਨੂੰ ਆਪਟੀਮਾਈਜ਼ ਕਰ ਸਕੋ, ਉਹਦੀ ਕਾਸਟ ਰਿਡਕਸ਼ਨ ਕਰ ਸਕੋ, ਉਹਦੇ ਮਾਰਕੀਟਿੰਗ ਜਿਹੜੀ ਆ ਉਹ ਤੁਸੀਂ AI ਦੇ ਨਾਲ ਯੂਜ਼ ਕਰ ਸਕੋ। ਕਿੰਨੇ ਤਰ੍ਹਾਂ ਦੇ ਅੱਜ ਕੱਲ੍ਹ ਟੂਲ ਜਿਹੜੇ ਉਹ ਅਵੇਲੇਬਲ ਆ। ਸੋ ਦੋਨੋਂ ਪਾਸੇ ਰਾਜ ਕਰਨ ਲਾਹਾ ਲੈਣ ਦੀ ਗੱਲ ਆ। ਤੇ ਜਿਹੜੇ ਲੇਟਰ ਸਟੇਜ ਆਫ ਦੇਅਰ ਲਾਈਫ ਆ, ਸਿਆਣੇ ਬੰਦੇ ਹੈਗੇ ਆ, ਉਹਨਾਂ ਦੇ ਲਈ ਸੱਚ ਝੂਠ ਕੀ ਆ ਉਹਦੀ ਜਾਣਕਾਰੀ ਦੇ ਲਈ ਤੁਸੀਂ ਐਨਾਲਿਸਿਸ ਲਈ AI ਵਰਤ ਸਕਦੇ ਹੋ, ਇਨਫੋਰਮੇਸ਼ਨ ਕਲੈਕਸ਼ਨ ਦੇ ਵਾਸਤੇ AI ਨੂੰ ਵਰਤ ਸਕਦੇ ਹੋ, ਯੂ ਨੇਮ ਇਟ, ਯੂ ਨੋ ਸਕਾਈ ਇਜ਼ ਅ ਲਿਮਿਟ। ਤੁਸੀਂ AI ਨੂੰ ਕਿਹੜੇ ਤਰੀਕੇ ਦੇ ਨਾਲ ਵਰਤ ਸਕਦੇ ਹੋ। ਆ 3-4 ਕੰਪਨੀਆਂ ਨੂੰ ਆਪਾਂ ਦੇਖ ਹੀ ਲਈਏ, ਗੂਗਲ ਲਾ ਲਓ, ਐਮਾਜ਼ਨ ਲਾ ਲਓ, ਮੈਟਾ ਲਾ ਲਓ, ਐਨਵੀਡੀਆ ਜਿਹੜਾ ਇਹ ਲਾ ਲਓ, ਇਹ 4 ਕੰਪਨੀਆਂ ਨੇ ਤਾਂ ਦੁਨੀਆ ਜਿਹੜੀ ਆਪਣੀ ਮੁੱਠੀ ਦੇ ਵਿੱਚ ਕੀਤੀ ਹੋਈ ਹੈ। ਮਾਈਕਰੋਸਾਫਟ ਵਾਲਿਆਂ ਨੂੰ ਵੀ ਚਲੋ ਲਾ ਲਓ ਵਿੱਚ ਨਾਲ, ਹਨਾ ਵੀ ਹੁਣ ਤਾਂ ਉਹ ਹਿਸਾਬ ਜਿਹੜਾ ਉਹ ਬਣਿਆ ਪਿਆ। ਸੋ ਆਰਮਸ ਰੇਸ ਬਹੁਤ ਤਗੜੀ ਚੱਲ ਰਹੀ ਹੈ। AI ਦੇ ਨਾਲ ਇੱਕ ਚੀਜ਼ ਜਿਹੜੀ ਹੈਗੀ ਆ ਵੀ ਬਿਜਲੀ ਦੀ ਖਪਤ ਲਗਾਤਾਰ ਵੱਧ ਰਹੀ ਆ। ਇਲੈਕਟ੍ਰਿਸਿਟੀ ਗ੍ਰਿਡਸ ਆ ਉਹਨਾਂ ਦੇ ਉੱਤੇ ਭਾਰ ਦਬਾਅ ਜਿਹੜਾ ਆ ਉਹ ਬਹੁਤ ਜ਼ਿਆਦਾ ਵੱਧ ਗਿਆ ਆ। ਕੀ ਆ ਇਸ ਦਾ ਭਵਿੱਖ? ਪਾਵਰ ਹੰਗਰੀ ਹੈ ਨਾ, ਕਿਉਂਕਿ AI ਦੇ GPUs ਨੇ ਚੱਲਣਾ ਆ, ਉਹਨਾਂ ਦੇ ਜਿਹੜੀਆਂ ਚਿਪਸ ਆ ਉਹਨਾਂ ਨੂੰ ਪਾਵਰ ਜਿਹੜਾ ਉਹ ਚਾਹੀਦਾ, ਤਾਂ ਹੀ ਕੰਪਿਊਟੇਸ਼ਨ ਜਿਹੜੀ ਉਹ ਹੋਣੀ ਆ। ਸੋ ਇਲੈਕਟ੍ਰਿਸਿਟੀ ਗ੍ਰਿਡ ਦੇ ਉੱਤੇ ਭਾਰ ਵੱਧ ਰਿਹਾ ਆ। ਆਪਣੀ ਬਿਜਲੀ ਤਾਂ ਮੈਂ ਵੀ ਜਾ ਸਕੂਗੀ, ਇਹਨਾਂ ਦੀ ਨਾ ਜਾਵੇ, ਇਹ ਆਉਣ ਵਾਲੇ ਸਮੇਂ ਦਾ ਇੱਕ ਜ਼ਰੂਰ ਖਤਰਾ ਹੈ। ਬਿਲਕੁਲ। ਮਿਸਾਲ ਦੇ ਤੌਰ ਤੇ ਤੁਸੀਂ chatgpt.com ਤੇ ਗਏ ਤੇ ChatGPT ਨੂੰ ਕੋਈ ਸਵਾਲ ਪੁੱਛਦੇ ਹੋ ਤੇ ਬੇਸਿਕਲੀ ਬੈਕ ਐਂਡ ਦੇ ਉੱਤੇ ਡੇਟਾ ਸੈਂਟਰ ਦੇ ਵਿੱਚ ਕਿਸੇ ਨਾ ਕਿਸੇ ਡੇਟਾ ਸੈਂਟਰ 'ਚ ਉਹ ਇਲੈਕਟ੍ਰਿਸਿਟੀ ਬਰਨ ਹੋ ਰਹੀ ਆ। ਬਿਲਕੁਲ, ਇਹਨੂੰ ਮੋਟੇ ਤੌਰ ਦੇ ਉੱਤੇ ਦੇਖਣਾ ਹੋਏ। ਸੋ ਇੱਕ ਵੱਡੀ ਚੀਜ਼ ਆ, ਇੰਟਰਨੈਟ ਦੇ ਉੱਤੇ ਕਾਫੀ ਇਦਾਂ ਦੀਆਂ ਹੁਣ ਵੀਡੀਓਜ਼ ਆ ਰਹੀਆਂ ਕਿ ਜਿਹਦੇ ਕਰਕੇ ਡੇਟਾ ਸੈਂਟਰ ਜਿੱਥੇ ਲੱਗੇ ਹੋਏ ਆ ਉੱਥੋਂ ਦੇ ਲੋਕ ਬਹੁਤ ਦੁਖੀ ਆ। ਪਾਣੀ ਮੁੱਕ ਗਿਆ ਉਹਨਾਂ ਦਾ, ਕੋਈ ਆਵਾਜ਼ ਲੈ ਲਓ ਜਾਂ ਚੰਗੇ ਨਹੀਂ ਲੱਗਦੇ ਲੋਕਾਂ ਨੂੰ, ਲੋਕਾਂ ਦੀ ਕਾਫੀ ਰੌਲਾ ਪੈਣਾ ਸ਼ੁਰੂ ਹੋਇਆ। ਦੂਸਰੀ ਚੀਜ਼ ਇਹ ਆ ਕਿ ਜਿਹੜੇ ਇਲੈਕਟ੍ਰੀਕਲ ਗ੍ਰਿਡਸ ਆ ਹੈ ਨਾ, ਉਹਨਾਂ ਉੱਤੇ ਪ੍ਰੈਸ਼ਰ ਤਾਂ ਪੈਣਾ ਹੀ ਆ ਇਸ ਚੀਜ਼ ਨੂੰ ਲੈ ਕੇ, ਤੇ ਆਪਣਾ ਇਨਫਰਾਸਟ੍ਰਕਚਰ ਉਸ ਹਿਸਾਬ ਨਾਲ ਤਿਆਰ ਨਹੀਂ ਹੈਗਾ ਅਮਰੀਕਾ ਦਾ ਕਿ ਇੰਨੇ ਵੱਡੇ ਪਾਵਰ ਸਟਰਕਚਰ ਨੂੰ, ਕੰਪਿਊਟ ਪਾਵਰ ਨੂੰ ਤੇ ਇੰਨੀ ਵੱਡੀ ਇਲੈਕਟ੍ਰਿਸਿਟੀ ਜਿਹੜੀ ਉਹਨਾਂ ਨੂੰ ਪ੍ਰੋਵਾਈਡ ਕਰ ਸਕੇ। ਦੇਖੋ 2026 ਦੇ ਵਿੱਚ ਰਾਜਕਰਨ ਮੈਨੂੰ ਲੱਗਦਾ ਕਿ ਜਿਸ ਹਿਸਾਬ ਦੇ ਨਾਲ ਡੇਟਾ ਸੈਂਟਰ ਜਿਹੜੇ ਆ ਉਹਨਾਂ ਦੀ ਗਰੋਥ ਹੋ ਰਹੀ ਆ, ਗਵਰਨਮੈਂਟ ਜਿਹੜੀ ਆ ਉਹ ਹੋਰ ਸਟੈਪ ਇਨ ਕਰੂਗੀ ਤੇ ਰੀਸ਼ੇਪ ਹੋਊਗਾ ਪੂਰਾ ਪਾਵਰ ਗ੍ਰਿਡ ਦਾ ਇਨਫਰਾਸਟ੍ਰਕਚਰ, ਹੈ ਨਾ। ਕੁਝ ਰੀਜਨ ਜਿਹੜੇ ਆ ਉਹ ਲਿਮਿਟ ਕਰ ਦੇਣਗੇ AI ਐਕਸਪੈਂਸ਼ਨ ਨੂੰ ਜਸਟ ਬਿਕਾਜ਼ ਆਫ ਐਨਰਜੀ ਸ਼ਾਰਟੇਜਸ, ਤੇ ਜਿਹੜੀ ਪੁਸ਼ ਅਪ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੇਖਾਂਗੇ ਟੂਵਰਡਸ ਨਿਊਕਲੀਅਰ, ਰੀਨਿਊਏਬਲ ਤੇ ਮੇਬੀ ਪ੍ਰਾਈਵੇਟ ਪਾਵਰ ਪਲਾਂਟਸ ਦੇ ਵੱਲ। ਸੋ ਜਿਹੜੇ ਆਪਾਂ ਪਲਾਂਟਸ ਤੋਂ, ਨਿਊਕਲੀਅਰ ਤੋਂ, ਰੀਨਿਊਏਬਲ ਤੋਂ ਪਿੱਛੇ, ਰੀਨਿਊਏਬਲਸ ਵੱਲ ਖੈਰ ਜਾ ਰਹੇ ਸੀ ਕਿਸੇ ਹੱਦ ਤੱਕ, ਪਰ ਇਹਦੀ ਐਕਸਪੈਂਸ਼ਨ ਇੰਨੀ ਫਾਸਟ ਨਹੀਂ ਆ। ਨਿਊਕਲੀਅਰ ਤੇ ਰੀਨਿਊਏਬਲ ਦੇ ਵਿੱਚ ਦੀ ਜਿਹੜੀ ਐਕਸਪੈਂਸ਼ਨ ਆ 2026 ਵਿੱਚ ਅਸੀਂ ਐਕਸਪੈਕਟ ਕਰਦੇ ਹਾਂ ਜ਼ਿਆਦਾ। AI ਕਹਿੰਦੇ ਵੀ ਡਿਸਪਲੇਸ ਕਰ ਸਕਦਾ ਆ ਬਹੁਤ ਸਾਰੀਆਂ ਜੌਬਸ, ਜਿੱਦਾਂ ਇੰਡਸਟਰੀਅਲ ਰੈਵੋਲੂਸ਼ਨ ਨੇ ਉਸ ਟਾਈਮ ਦੇ ਉੱਤੇ ਅਸੈਂਬਲੀ ਲਾਈਨ ਨੂੰ ਡਿਸਰਪਟ ਕਰ ਦਿੱਤਾ ਸੀ। ਐਂਡਰਿਊ ਬੇਲੀ, ਇਹ ਬੈਂਕ ਆਫ ਇੰਗਲੈਂਡ ਦੇ ਗਵਰਨਰ ਨੇ, ਤੇ ਉਹਨਾਂ ਨੇ AI ਨੂੰ ਲੈ ਕੇ ਇਹ ਇੱਕ ਹਿਸਾਬ ਦੇ ਨਾਲ ਚੇਤਾਵਨੀ ਜਾਂ ਖਤਰੇ ਦਾ ਘੁੱਗੂ ਜਿਹੜਾ ਆ ਉਹ ਵਜਾਇਆ ਆ। ਸੋ ਕੀ ਕਹਿੰਦੇ ਨੇ? ਆਪਾਂ ਓਵਰਆਲ ਵੀ ਜਿਹੜੇ ਦੁਨੀਆ ਭਰ ਦੇ ਵੱਡੇ
ਇਕਨੋਮਿਕ ਲੀਡਰ ਆ, ਉਹ ਕੰਪੇਅਰ ਕਰਦੇ ਪਏ ਆ, ਹੁਣ ਐਨਾਲਿਸਿਸ ਰੱਜ ਕੇ ਕਰਦੇ ਪਏ ਆ ਕਿ AI ਦਾ ਇੰਪੈਕਟ ਕੀ ਹੈਗਾ ਜੌਬਸ ਦਾ ਪਰਸਪੈਕਟਿਵ ਆਫ ਇੰਡਸਟਰੀਅਲ ਰੈਵੋਲੂਸ਼ਨ। ਨਾਲ ਦੀ ਨਾਲ ਇਹਨਾਂ ਇਹ ਗੱਲ ਕਹੀ ਆ, ਜਿੱਦਾਂ ਵੱਡੇ ਲੀਡਰ ਗੱਲ ਕਰਦੇ ਹੁੰਦੇ, ਪੈਨਿਕ ਨਹੀਂ ਕ੍ਰੀਏਟ ਕਰਦੇ ਉਸ ਹਿਸਾਬ ਨਾਲ। ਉਹ ਕਹਿੰਦੇ ਵੀ ਠੀਕ ਆ, ਸਾਰੀਆਂ ਜੌਬਾਂ ਨਹੀਂ ਜਾਣਗੀਆਂ, ਪਰ ਰੀਟ੍ਰੇਨਿੰਗ ਦੀ ਖਾਸੀ ਲੋੜ ਹੋਊ। ਉਹ ਕਿਉਂਕਿ ਬ੍ਰਿਟਨ ਦੇ ਵਿੱਚ ਬੈਂਕ ਆਫ ਇੰਗਲੈਂਡ ਦੇ ਗਵਰਨਰ ਆ, ਸੋ ਕਹਿੰਦੇ ਵੀ ਬ੍ਰਿਟਨ ਦੀ ਉਹ ਗੱਲ ਕਰਦੇ ਆ, ਕਹਿੰਦੇ ਵੀ ਆਪਾਂ ਨੂੰ ਪ੍ਰਿਪੇਅਰ ਹੋਣਾ ਪੈਣਾ ਜਿਹੜੀ ਡਿਸਪਲੇਸਮੈਂਟ ਕਰੂਗੀ ਜੌਬਸ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ, ਹੈ ਨਾ, ਓਵਰ ਦ ਪੀਰੀਅਡ ਆਫ ਟਾਈਮ। ਬਹੁਤ ਜੌਬਾਂ ਜਿਹੜੀਆਂ ਉਹ ਐਲੀਮੀਨੇਟ ਕਰੂਗੀ ਤੇ ਕੁਛ ਜਿਹੜੀਆਂ ਜੌਬਾਂ ਨਵੀਆਂ ਕ੍ਰੀਏਟ ਕਰੂਗੀ। ਇੱਕ ਪਿਛਲੇ ਹਫਤੇ ਹੀ ਬੜੀ ਚਰਚਾ ਦਾ ਵਿਸ਼ਾ ਬਣੀ ਕਿ ਜਾਪਾਨ ਦੀ ਇੱਕ ਕੁੜੀ, ਉਹਨੇ ਚੈਟ GPT ਦੇ ਨਾਲ ਵਿਆਹ ਕਰਾ ਲਿਆ। ਦੇਖ ਲਓ, ਹੈ ਨਾ। ਸੋ ਕਾਫੀ ਉਹਦਾ ਮੀਡੀਆ ਦਾ ਬਣੀ। ਚਲੋ ਆਫ ਕੋਰਸ ਉਹ ਮੌਕ ਮੈਰਿਜ ਆ, ਹੈ ਨਾ, ਜੋ ਸੋਸ਼ਲ ਮੀਡੀਆ ਦੇ ਉੱਤੇ ਟ੍ਰੈਂਡ ਬਣਾਉਣ ਦੇ ਲਈ ਚੀਜ਼ਾਂ ਬਣਦੇ ਆ, ਪਰ ਕਹਿਣ ਦਾ ਮਤਲਬ ਇਹ ਆ ਕਿ ਜਾਪਾਨ ਦਾ ਵਿੱਚ ਕੁਝ ਕਲਚਰ ਵੀ ਇੱਦਾਂ ਦਾ ਹਾਈਲੀ ਕੰਪੈਰੀਟਿਵ ਕਲਚਰ ਆ। ਅਰਬਨ ਮੋਰ ਦੈਨ 90% 90% ਤੋਂ ਵੱਧ ਲੋਕੀ ਸ਼ਹਿਰਾਂ ਦੇ ਵਿੱਚ ਰਹਿੰਦੇ ਆ। ਇਕੱਲਤਾ ਦਾ ਬੜੀ ਸਮੱਸਿਆ ਵਾ, ਇਕੱਲਤਾ ਦੀ ਬਹੁਤ ਸਮੱਸਿਆ ਵਾ। ਵਿਆਹ ਲੋਕਾਂ ਦੇ ਉਸ ਹਿਸਾਬ ਨਾਲ ਨਹੀਂ ਹੋ ਰਹੇ, ਹੈ ਨਾ, ਲੋਕਾਂ ਨੇ ਕੰਪੈਟੀਬਲ ਨਹੀਂ ਬਣਦੇ। ਉਹਦੇ ਕਰਕੇ ਫਿਰ AI ਬੇਸਡ ਜਿਹੜਾ ਐਵਾਟਾਰ ਆ ਉਹਨਾਂ ਉੱਤੇ ਤਾਂ ਡਿਪੈਂਡੈਂਸੀ ਬਣ ਜਾਂਦੀ ਆ। ਸੋ ਕਈ ਵਾਰੀ ਇਮੋਸ਼ਨਲੀ ਕੋਈ ਲੋਕ ਇੰਨੇ ਜ਼ਿਆਦਾ ਹੋ ਜਾਂਦੇ ਆ, ਐਨਗੇਜ ਹੋ ਜਾਂਦੇ ਆ ਕਿ ਉਹਨਾਂ ਨੂੰ AI ਸਭ ਕੁਝ ਲੱਗਣ ਲੱਗ ਪੈਂਦਾ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਪੰਜਾਬੀ TV ਵੇਖ ਰਹੇ ਸਾਡੇ ਸਾਰੇ ਮਾੜੇ ਸਰੋਤੇ ਇੱਥੇ ਵਿਊਅਰਸ ਦਾ ਨਿੱਘਾ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਟੈਕਨੋਲੋਜੀ ਦੀ ਦੁਨੀਆ ਦੇ ਨਾਲ ਵੱਖ-ਵੱਖ ਖਬਰਾਂ, ਵੱਖ-ਵੱਖ ਗੱਲਾਂ ਤੁਹਾਡੇ ਨਾਲ ਜਿਹੜੀਆਂ ਉਹ ਆਪਾਂ ਸਾਂਝੀਆਂ ਜਿਹੜੀਆਂ ਉਹ ਕਰਾਂਗੇ। ਅਤੇ ਕੀ ਚੱਲ ਰਿਹਾ ਆ ਲੇਟਲੀ ਇਸ ਤਕਨੀਕ ਦੇ ਇੰਡਸਟਰੀ ਦੇ ਵਿੱਚ, ਜਿੱਥੇ AI ਲਗਾਤਾਰ ਆਪਣੇ ਪੈਰ ਪਸਾਰ ਰਹੀ ਆ, ਉਹਦਾ ਕੀ ਅਸਰ ਆ ਇੰਡਸਟਰੀ ਦੇ ਉੱਤੇ, ਉਹਦਾ ਕੀ ਅਸਰ ਆ ਜੌਬਸ ਦੇ ਉੱਤੇ, ਉਹਦਾ ਕੀ ਅਸਰ ਆ ਸੁਸਾਇਟੀ ਦੇ ਉੱਤੇ, ਉਹਨੂੰ ਲੈ ਕੇ ਆਪਾਂ ਅਕਸਰ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਰਹਿੰਦੇ ਹਾਂ। ਅੱਜ ਵੀ ਪ੍ਰੋਗਰਾਮ ਦੇ ਵਿੱਚ ਇਸੇ ਤਰੀਕੇ ਦੀਆਂ ਚਰਚਾਵਾਂ ਜਿਹੜੀ ਉਹ ਕਰਾਂਗੇ। ਸ਼ੁਰੂਆਤ ਹਰਵਿੰਦਰ ਆਪਾਂ ਕਰਦੇ ਹਾਂ ਬਿਗ ਟੈਕ ਨੂੰ ਜਿਹੜਾ ਉਹ ਲੈ ਕੇ। ਅਕਸਰ ਮੁਲਕਾਂ ਦੇ ਦਰਮਿਆਨ ਆਰਮਜ਼ ਰੇਸ ਜਿਹੜੀ ਉਹ ਦੇਖੀ ਜਾਂਦੀ ਆ, ਮਤਲਬ ਵੀ ਕਿਹਦੇ ਹਥਿਆਰ ਬਿਹਤਰ ਨੇ, ਕਿਹਦੇ ਵਧੀਆ ਨੇ, ਨਵੀਂ ਤੋਂ ਨਵੀਂ ਤਕਨੀਕ ਦੇ ਨਾਲ ਬਣਾਏ ਜਾਂਦੇ ਆ ਅਤੇ ਮੁਲਕ ਆਪੋ ਆਪਣੀ ਜਿਹੜੀ ਮਿਲਟਰੀ ਕੈਪੇਬਿਲਿਟੀ ਆ ਉਸ ਨੂੰ ਦਿਖਾਉਂਦੇ ਰਹੇ ਆ। ਪਰ ਹੁਣ ਜਿਹੜੀ ਬਿਗ ਟੈਕ ਕੰਪਨੀਜ਼ ਆ ਉਹਨਾਂ ਦੇ ਵਿਚਾਲੇ AI ਆਰਮਜ਼ ਰੇਸ ਜਿਹੜੀ ਉਹ ਚੱਲ ਰਹੀ ਆ। ਕਿਹਦਾ ਚੈਟਬੋਟ ਜ਼ਿਆਦਾ ਵਧੀਆ, ਕਿਹਦੇ ਕੋਲ ਜ਼ਿਆਦਾ ਗਿਆਨ ਆ, ਕਿਹੜਾ ਜ਼ਿਆਦਾ ਲੋਕਾਂ ਦੀ ਮਦਦ ਕਰ ਸਕਦਾ, ਅਤੇ ਇਵੈਂਚੁਅਲੀ ਬਾਟਮ ਦੇ ਵਿੱਚ ਹਰ ਇੱਕ ਬਿਗ ਟੈਕ ਦਾ ਇਹ ਆ ਸਾਡੇ AI ਜਿਹੜੇ ਮਾਡਲ ਆ ਉਹਨਾਂ ਦੀ ਵਰਤੋਂ ਜ਼ਿਆਦਾ ਹੋਵੇ, ਮਾਇਆ ਸਾਨੂੰ ਸਭ ਤੋਂ ਜ਼ਿਆਦਾ ਜਿਹੜੀ ਉਹ ਇਕੱਠੀ ਹੋਵੇ। ਉਹ ਵੀ ਨਾਲ ਦੇ ਨਾਲ ਆ ਇੰਡਸਟਰੀ ਡੋਮੀਨੇਸ਼ਨ ਦੀ ਵੀ ਗੱਲ ਆ। ਫੁੱਲ ਸਕੇਲ AI ਆਰਮਜ਼ ਰੇਸ ਚੱਲ ਰਹੀ ਆ। ਕੀ ਆ ਜੀ ਹੁਣ ਇਸ ਦੇ ਵਿੱਚ ਕੌਣ ਕੀ ਕਰ ਰਿਹਾ ਆ? ਰਾਜਕਨ, ਜੇ ਤਾਂ ਮੈਗਨੀਚਿਊਡ ਦੀ ਗੱਲ ਕਰੋ ਨਾ, ਤੇ ਦੇਸ਼ਾਂ ਦੀ ਗੱਲ ਕੀਤੀ ਤੇ ਹੁਣ ਆਪਾਂ ਕੰਪਨੀਜ਼ ਦੀ ਗੱਲ ਕੀਤੀ। ਇੱਕ ਪਰਸਪੈਕਟਿਵ ਇਹਨਾਂ ਚੀਜ਼ਾਂ ਨੂੰ ਲੈ ਕੇ ਇਸ ਤਰ੍ਹਾਂ ਆਪਾਂ ਪਹਿਲੇ ਵੀ ਟਾਕ ਸ਼ੋਜ਼ ਵਿੱਚ ਬਾਰ-ਬਾਰ ਗੱਲ ਕਰਦੇ ਹਾਂ ਕਿ ਇਹਨਾਂ ਕੰਪਨੀਜ਼ ਦੀ ਵੈਲਿਊਏਸ਼ਨ ਕਿਸੇ ਮਾੜੇ ਦੇਸ਼, ਮਾੜੇ ਕਿ ਚੰਗੇ ਭਲੇ ਦੇਸ਼ ਨਾਲੋਂ ਜ਼ਿਆਦਾ ਵਧੀਆ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ NVIDIA ਦੀ ਐਗਜ਼ਾਮਪਲ ਲੈ ਲਓ, AI ਦਾ ਹਾਰਡਵੇਅਰ ਪ੍ਰੋਵਾਈਡਰ GPU ਦਾ, ਤੇ ਉਹ $4 ਟ੍ਰਿਲੀਅਨ ਨੂੰ ਟੱਪ ਗਿਆ। ਯਾਨੀ ਕਿ ਦੁਨੀਆ ਦੇ, ਜੇ ਤੁਸੀਂ ਅਮਰੀਕਾ ਤੋਂ ਬਾਅਦ ਜਾਂ ਚਾਈਨਾ ਤੋਂ ਬਾਅਦ ਕਿਸੇ ਜਿਹਦੀ ਵੈਲਿਊਏਸ਼ਨ ਹੈਗੀ ਆ, ਉਹ NVIDIA ਦੀ ਆ, ਜੇ ਕੰਟਰੀ ਦੇ ਕੰਪੈਰੀਟਿਵਲੀ ਤੁਸੀਂ ਦੇਖੋ ਤੇ। ਸੋ ਉਹਦੇ ਵਿੱਚ ਇੱਕ ਵੱਡੇ ਜਾਇੰਟ ਜਿਹੜੇ ਬਿਗ ਟੈਕ ਬਿਗ ਟੈਕ ਕਹਿੰਦੇ ਆ ਨਾ, ਬਿਗ ਜਾਇੰਟ $1 ਟ੍ਰਿਲੀਅਨ ਦੀ ਇਹਨਾਂ ਦੀ ਵੈਲਿਊਏਸ਼ਨਸ ਆ। ਇਹਨਾਂ ਵਿੱਚ ਵੱਡੇ ਨਾਂ ਹੈਗੇ ਮੈਟਾ, ਫੇਸਬੁੱਕ, ਇੰਸਟਾਗ੍ਰਾਮ ਦੇ ਜਿਹੜਾ ਪੇਰੈਂਟ ਕੰਪਨੀ ਆ, ਗੂਗਲ, ਮਾਈਕਰੋਸਾਫਟ, ਐਮਾਜ਼ੋਨ, ਓਪਨ AI, ਸੈਮ ਐਲਟਮੈਨ ਵਾਲੀ, NVIDIA। ਇਹ ਸਾਰੇ ਦੇ ਸਾਰੇ ਜਿਹੜੇ ਆ ਇਹਦੇ ਵਿੱਚ ਮੇਜਰ ਪਲੇਅਰ ਆ। ਤੇ ਰਾਜਕਰ ਦੀ ਗੱਲ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਜੋ AI ਦੀ ਡਿਵੈਲਪਮੈਂਟ ਵੱਧ ਰਹੀ ਆ, ਤੇ ਇਹ ਚੀਜ਼ ਕਲੀਅਰ ਹੋਣ ਜਾ ਰਹੀ ਆ ਕਿ ਭਾਵੇਂ ਮਿਲਟਰੀ ਆ, ਭਾਵੇਂ ਸਪੇਸ ਆ, ਭਾਵੇਂ ਐਗਰੀਕਲਚਰ ਆ, ਭਾਵੇਂ ਤੁਹਾਡੀ ਟਰੱਕ ਡਰਾਈਵਿੰਗ ਆ, ਯਾਨੀ ਕਿ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਕੰਮ ਦੇ ਵਿੱਚ AI ਦੀ ਪੈਨੀਟ੍ਰੇਸ਼ਨ ਹੋਏਗੀ। ਹਾਂਜੀ, ਪੈਨੀਟ੍ਰੇਸ਼ਨ ਦਾ ਮਤਲਬ ਇਹ ਆ ਕਿ AI ਦੀ ਵਰਤੋਂ ਕਰਕੇ ਉਹਨਾਂ ਦੇ ਪ੍ਰੋਸੈਸਿਸ ਆਪਟੀਮਾਈਜ਼ ਹੋਣਗੀਆਂ, ਆਟੋਮੇਸ਼ਨ ਹੋਏਗੀ ਜਾਂ ਹੋਰ ਇਦਾਂ ਦੀਆਂ ਚੀਜ਼ਾਂ। ਉਹਦੇ ਨਾਲ ਫਿਰ ਅੱਜ ਕੱਲ੍ਹ ਗੱਲ ਇਹ ਆ ਕਿ ਜਿਹਦੀ ਯੂਜ਼ ਵੱਧ ਉਹਦਾ ਰੈਵਨਿਊ ਵੱਧ, ਤੇ ਇਹ ਤਾਂ ਇਹ ਚੀਜ਼ ਸਾਨੂੰ ਸਾਰਿਆਂ ਨੂੰ ਦੇਖਦੀ ਆ। ਪਰ ਹੁਣ 2025 ਦੇ ਵਿੱਚ ਜਿਹੜੀ ਗੱਲਬਾਤ ਕਰਦੇ ਆ ਰਹੇ ਸੀ,
ਤੇ ਜਾਂ ਇਹ ਕੁਛ ਜਿਹੜੀਆਂ ਕੰਪਨੀਆਂ ਸਟ੍ਰੈਟਜੀਜ਼ ਲੈ ਕੇ ਆ ਰਹੀਆਂ ਸੀ, ਤੇ 2026 ਦੇ ਵਿੱਚ ਵੀ ਉਹਨਾਂ ਇਸ ਚੀਜ਼ ਦੇ ਉੱਤੇ ਡਬਲ ਡਾਊਨ ਕਰਨ ਜਾ ਰਹੇ ਆ ਕਿ ਆਪਾਂ ਦਾ ਜਿਹੜਾ AI ਮਾਡਲ ਜਿਹੜੇ ਉਹ ਡਿਵੈਲਪ ਕਰ ਰਹੇ ਆ ਉਹ ਵੱਡੇ ਹੋਣ, ਸਮਾਰਟਰ ਹੋਣ, ਜਿੱਦਾਂ ਤੁਸੀਂ ਕਿਹਾ ਉਹਨਾਂ ਕੋਲ ਗਿਆਨ ਵੱਧ ਹੋਏ, ਤੇ ਨਾਲ ਦੀ ਨਾਲ ਸਪੈਸ਼ਲਾਈਜ਼ਡ AI ਮਾਡਲਸ ਉੱਤੇ ਵੀ ਉਹਨਾਂ ਦਾ ਫੋਕਸ ਹੈ। ਯਾਨੀ ਕਿ ਜੇ ਤੁਸੀਂ ਵੌਇਸ ਦੀ ਗੱਲ ਕਰਦੇ ਹੋ, ਜੇ ਤੁਸੀਂ ਵੀਡੀਓ ਜਨਰੇਸ਼ਨ ਦੀ ਗੱਲ ਕਰਦੇ ਹੋ, ਹਨਾ, ਤੇ ਨਾਲ ਦੀ ਨਾਲ ਆਡੀਓ ਜਨਰੇਸ਼ਨ, ਵੀਡੀਓ ਜਨਰੇਸ਼ਨ, ਪਿਕਚਰ ਜਨਰੇਸ਼ਨ, ਟੈਕਸਟ ਜਨਰੇਸ਼ਨ ਤਾਂ ਹੈ ਹੀ ਹੈ, ਤੇ ਇਹਨਾਂ ਦੇ ਉੱਤੇ ਜਿਹੜਾ ਉਹ ਡਬਲ ਡਾਊਨ ਕਰਨ ਜਾ ਰਹੇ। ਸੋ ਮੈਟਾ ਨੇ ਰਾਜਕਰਨ ਨਵੇਂ ਕੁਝ ਮਾਡਲ ਜਿਹੜੇ ਉਹ ਲੈ ਕੇ ਆ ਰਹੇ ਆ, ਇਮੇਜ, ਵੀਡੀਓ ਤੇ ਲੈਂਗੁਏਜ, ਕਿਉਂਕਿ ਓਪਨ AI ਦੀ ਜ਼ਿਆਦਾ ਗੱਲ ਹੁੰਦੀ ਆ। ਹੁਣ ਗੂਗਲ ਦੀ ਵੀ ਅਸੀਂ ਗੱਲ ਕੀਤੀ ਕਿ ਗੂਗਲ ਦੇ ਜਿਹੜੇ ਮਾਡਲਸ ਹੈਗੇ ਉਹ ਓਪਨ AI ਦੇ ਨਾਲ ਚੰਗੀ ਕੰਪੀਟੀਸ਼ਨ ਦੇ ਵਿੱਚ ਆ। ਮੈਟਾ ਜਿਹੜਾ ਕਿ ਵੱਡਾ ਨਾਮ, ਵੱਡਾ ਰੈਵਨਿਊ ਆ, ਵੱਡੇ ਐਕਸਪੈਰੀਮੈਂਟੇਸ਼ਨ ਦੇ ਲਈ ਜਾਣਿਆ ਜਾਂਦਾ ਵਾ, ਉਹ AI ਰੇਸ ਦੇ ਵਿੱਚ ਭਾਵੇਂ ਕਿ ਕਾਫੀ ਨੈਕ ਟੂ ਨੈਕ ਹੀ ਚੱਲ ਰਿਹਾ, ਪਰ ਉਹ ਲੱਗਦਾ ਕਿ ਕਿਸੇ ਨਾ ਕਿਸੇ ਹਾਲਤ ਵਿੱਚ ਥੋੜਾ ਜਿਹਾ ਪਛੜ ਰਿਹਾ। ਸੋ ਉਹਨਾਂ ਕੁਝ ਆਪਣੇ ਮਾਡਲ ਨਵੇਂ, ਇੱਕ ਦਾ ਨਾਮ ਐਵਾਕੈਡੋ ਆ, ਦੂਸਰੇ ਦਾ ਨਾਮ ਮੈਂਗੋ ਮਾਡਲ ਆ, ਉਹ ਲੈ ਕੇ ਆ ਰਹੇ ਆ। ਫਰੂਟ ਤੇ ਆ ਗਿਆ ਹੈ। ਹਾਂਜੀ, ਸ਼ਾਇਦ ਐਪਲ ਤੋਂ ਪ੍ਰਭਾਵਿਤ ਹੋ ਕੇ, ਤੇ ਉਹ ਨਵੇਂ ਮਾਡਲ ਲੈ ਕੇ ਆ ਰਹੇ ਆ ਤਾਂ ਕਿ ਉਹ ਵੱਧ ਤੋਂ ਵੱਧ ਕੰਪੈਰੀਟਿਵ ਰਹਿਣ ਇਸ ਲੈਂਡਸਕੇਪ ਦੇ ਵਿੱਚ। ਇਹ ਵੀ ਸੁਣਨ ਦੇ ਵਿੱਚ ਆਇਆ ਕਿ ਜਿਹੜੇ ਮੈਟਾ ਵਾਲੇ ਹੈਗੇ ਆ, ਮਾਰਕ ਜ਼ਕਰਬਰਗ, ਉਹਨਾਂ $10 ਬਿਲੀਅਨ ਜਿਹੜਾ ਵਰਚੁਅਲ ਵਰਲਡ ਦਾ ਇਨਫਰਾਸਟ੍ਰਕਚਰ ਉਹਨਾਂ ਦਾ ਹੈਗਾ ਸੀ, ਉਹਦੇ ਤੋਂ ਧਿਆਨ ਹਟਾ ਕੇ ਤੇ ਉਹ AI ਦੇ ਵੱਲ ਰੀਪਰਪਸ ਕਰ ਰਹੇ ਆਪਣੇ, ਜਿਹੜਾ AR ਦੇ ਉੱਤੇ ਲਾਉਣਾ ਸੀ, ਆਗੂਮੈਂਟਡ ਰਿਐਲਿਟੀ ਵਾਲਾ। ਹਾਂਜੀ, ਓਕੂਲਸ, ਜਿਹੜੀਆਂ ਐਨਕਾਂ ਜਾਂ ਹੋਰ ਕਈ ਕੁਝ ਜਿਹੜਾ ਉਹ ਬਣਾ ਰਹੇ ਸੀਗੇ। ਹਾਂਜੀ। ਸੋ ਉਹਦੇ ਤੋਂ ਹਟਾ ਕੇ ਜਿਹੜੇ ਰੀਪਰਪਸ ਕਰ ਰਹੇ ਆ AI ਦੀ ਡਿਵੈਲਪਮੈਂਟ, ਭਾਵੇਂ ਕਿ ਕਾਫੀ ਕੁਝ ਉਹਦੇ ਚ ਓਵਰਲੈਪ ਕਰਦਾ, ਪਰ ਮਲਟੀ ਮਾਡਲ ਡਿਵੈਲਪਮੈਂਟ ਜਿਹੜੀ ਆ ਉਹ ਉਹਦੇ ਵੱਲ ਜ਼ਿਆਦਾ ਫੋਕਸ ਆ। ਹੁਣ ਗੱਲ ਇਹ ਆ ਕਿ ਵੈਸੇ ਤਾਂ ਸੌਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ, ਇਹ ਜਿਹੜਾ ਮੈਂਗੋ, ਆਵਾਕਾਡੋ ਆ, ਇਹ ਇਮੇਜ ਤੇ ਵੀਡੀਓ ਜਨਰੇਸ਼ਨ ਮਾਡਲ ਨੇ? ਇਮੇਜ ਤੇ ਵੀਡੀਓ ਜਨਰੇਸ਼ਨ ਮਾਡਲ ਜਿਹੜੇ ਆ ਉਹ ਮੰਨੇ ਜਾ ਰਹੇ ਆ ਜੀ। ਮੈਂ ਦੇਖ ਰਿਹਾ ਸੀਗਾ ਵਾਲ ਸਟਰੀਟ ਜਰਨਲ ਨੇ ਵੀ ਕਾਫੀ ਇੱਕ ਆਰਟੀਕਲ ਇਸ ਦੇ ਬਾਬਤ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਲਿਖਿਆ ਵੀ ਨਵਾਂ ਜਿਹੜਾ ਇਹ ਮਾਡਲ ਬਣਾ ਰਹੇ ਹੈਗੇ AI ਦੇ ਚੀਫ ਜਿਹੜੇ ਉਹਨਾਂ ਦੇ ਅਲੈਗਜ਼ੈਂਡਰ ਵੈਂਗ ਆ, ਉਹ ਦੱਸ ਰਹੇ, ਕਹਿੰਦੇ ਵੀ ਜਲਦ ਆ ਰਿਹਾ ਹੈਗਾ। ਹਾਂਜੀ, ਸੋ ਬੇਸਿਕਲੀ ਉਹਨਾਂ ਰੈਲੇਵੈਂਟ ਹੋਣਾ ਹੀ ਆ ਜੀ ਇਹ ਸਾਰੀ ਚੀਜ਼ ਨੂੰ ਲੈ ਕੇ, ਹੈ ਨਾ। ਸਾਨੂੰ ਪਤਾ ਵੀ ਸੋਰਾ ਨੇ ਕਿੱਡੇ ਸੋਹਣੇ ਵੀਡੀਓ ਮਾਡਲ ਜਿਹੜੇ ਆ ਉਹ ਕੱਢੇ ਆ ਬਾਹਰ, ਤੇ ਮੈਟਾ ਨੇ ਵੀ ਇਮੇਜ ਤੇ ਵੀਡੀਓ ਬੇਸ ਜਿਹੜੇ ਮਾਡਲ ਆ ਉਹਨਾਂ ਨੂੰ ਮਾਰਕੀਟ ਦੇ ਵਿੱਚ ਲੈ ਕੇ ਆ ਰਹੇ ਆ, ਤਾਂ ਕਿ ਉਹ ਇਸ ਸਾਰੇ ਜੋ AI ਰੇਸ ਆ ਉਹਦੇ ਵਿੱਚ ਉਹ ਰੈਲੇਵੈਂਸੀ ਆਪਣੀ ਰੱਖ ਸਕਣ। ਸੋ ਉਹਨਾਂ ਦੀ ਕਹਿਣ ਦਾ ਮਤਲਬ ਇਹ ਆ ਕਿ ਉਹਨਾਂ ਦੀ ਨੀਡ ਆ ਰੈਲੇਵੈਂਟ ਰਹਿਣ ਦੇ ਵਾਸਤੇ। ਸੋ ਉਹਨਾਂ ਦਾ ਪ੍ਰੋਜੈਕਟ ਐਵਾਕਾਡੋ, ਪ੍ਰੋਜੈਕਟ ਮੈਂਗੋ ਜਿਹੜਾ ਉਹ ਲੈ ਕੇ ਸਾਹਮਣੇ ਆ ਰਹੇ ਆ। ਪਰ ਗੱਲ ਉਹਦੇ ਵਿੱਚ ਇਹ ਹੈ ਨਾ ਕਿ ਇਹ ਮੈਟਰ ਕਿਉਂ ਕਰਦਾ, ਹੈ ਨਾ। ਮਾਡਲਸ ਤਾਂ ਐਗਜ਼ਿਸਟ ਕਰਦੇ ਹੀ ਆ ਬਾਕੀਆਂ ਦੇ ਵੀ, ਇੱਕ ਤਾਂ ਆਪਣੇ ਆਪ ਨੂੰ ਰੈਲੇਵੈਂਟ ਰੱਖਣ ਦੀ ਗੱਲ। ਦੂਸਰੀ ਗੱਲ, ਜਿੱਦਾਂ ਪਹਿਲਾਂ ਕਿਹਾ ਵੀ AI ਜਿਹੜੀ ਆ ਉਹ ਇੱਕ ਸਾਈਡ ਫੀਚਰ ਨਹੀਂ ਆ, ਇਟਸ ਨਾਈਸ ਟੂ ਹੈਵ ਕਾਈਂਡ ਆਫ ਥਿੰਗ ਨਹੀਂ ਆ। ਹੁਣ ਇੱਕ ਬੇਸਿਕਲੀ ਉਹ ਕੋਰ ਇੰਜਨ ਬਣ ਗਿਆ। ਆਪਾਂ ਆਈ ਥਿੰਕ 3 ਮਹੀਨੇ ਪਹਿਲਾਂ ਟਾਕ ਸ਼ੋ ਕੀਤਾ ਸੀ ਵੀ ਗੂਗਲ ਦੀ ਜਿਹੜੀ ਟ੍ਰੈਫਿਕ ਆ ਚੈਟ GPT ਦੇ ਆਉਣ ਤੋਂ ਬਾਅਦ ਕਿੰਨੀ ਘਟੀ ਆ। ਰਾਈਟ, ਸੋ ਇਹ ਹੁਣ AI ਜਿਹੜਾ ਕੋਰ ਇੰਜਨ ਬਣ ਗਿਆ। ਹਰ ਇੱਕ ਸਰਚ ਦੇ ਪਿੱਛੇ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਦੇਖਦੇ ਹਾਂ। ਇੱਕ ਹੋਰ ਆਰਟੀਕਲ ਦੇ ਵਿੱਚ ਮੈਂ ਪੜ੍ਹਦਾ ਸੀ ਕਿ ਇੰਟਰਨੈਟ ਦੇ ਉੱਤੇ ਤਕਰੀਬਨ ਇਸ ਟਾਈਮ ਦੇ ਉੱਤੇ ਜਿਹੜਾ ਹਾਫ ਆਫ ਦਾ ਇੰਟਰਨੈਟ ਕੰਟੈਂਟ ਆ, ਇਟਸ ਅ AI ਸਲੈਪ। ਉਹਨਾਂ ਇਹ ਵਰਡ ਵਰਤਿਆ ਸੀ। ਠੀਕ ਹੈ, ਵਿਚ ਇਜ਼ ਅ ਬਿਗ ਨੰਬਰ। ਜੇ ਤੁਸੀਂ ਕੰਪੇਅਰ ਕਰੋ ਕਿ ਫਿਰ ਵੀ ਕੰਪੈਰੀਟਿਵਲੀ ਆਮ ਲੋਕੀ ਜਿਹੜੀ ਆ ਉਹਨੂੰ 2-3 ਸਾਲਾਂ ਤੋਂ ਯੂਜ਼ ਕਰਨ ਲੱਗੇ ਆ। ਇਹ ਤੋਂ ਇਲਾਵਾ ਪ੍ਰੋਡਕਟਿਵਿਟੀ ਟੂਲ, ਹੈ ਨਾ, ਚੈਟ GPT ਦੇ ਨਾਲ ਲੋਕੀ ਈਮੇਲਸ ਲਿਖਦੇ ਜਾਂ ਹੋਰ ਕੰਟੈਂਟ ਕ੍ਰੀਏਟ ਕਰਦੇ, ਐਡਵਰਟਾਈਜ਼ਮੈਂਟ, ਈਵਨ ਹਾਰਡਵੇਅਰ ਡਿਵੈਲਪਮੈਂਟ ਦੇ ਵਿੱਚ AI ਜਿਹੜਾ ਉਹ ਮੇਜਰ ਰੋਲ ਅਦਾ ਕਰ ਰਿਹਾ ਵਾ। ਤੇ ਹੁਣ ਜਿਹੜੀ ਤੁਸੀਂ ਗੱਲ ਸ਼ੁਰੂ ਵਿੱਚ ਕੀਤੀ ਸੀ ਆਪਣੇ ਇਸ ਗੱਲ ਵੀ ਆਰਮਸ ਰੇਸ, ਹੈ ਨਾ, ਉਹਨੂੰ ਜੇ ਅਸੀਂ ਮੋਟੇ ਤੌਰ ਦੇ ਉੱਤੇ ਕਹਿਣਾ ਹੋਏ ਕਿ ਇਸ ਟਾਈਮ ਦੇ ਉੱਤੇ ਆਪਾਂ ਇੱਕ ਆਪਣੀ ਤਰ੍ਹਾਂ ਦਾ ਜਿਹੜਾ ਕੰਪੀਟੀਸ਼ਨ, ਕੋਲਡ ਵਾਰ ਹੀ ਕਹਿ ਲਓ ਇਹਨਾਂ ਦੀ ਆਪਸ ਚ, ਆਪਸੀ ਕੋਲਡ ਵਾਰ ਹੈ। ਪਰ ਇੰਸਟੈਡ ਆਫ ਰਾਕੇਟਸ ਹੁਣ ਐਲਗੋਰਿਥਮਸ ਦੀ ਗੱਲਬਾਤ ਜਿਹੜੀ ਉਹ ਜ਼ਿਆਦਾ ਚੱਲ ਰਹੀ ਹੈ। ਐਲਗੋਰਿਥਮਸ ਦੀ ਸੋ AI ਮਾਡਲ, ਮਲਟੀ ਮਾਡਲ, ਜਿੱਦਾਂ ਮੈਂ ਤੁਹਾਨੂੰ ਕਹਿ ਹੋਣੀ ਆ, ਤੇ ਕੰਪਨੀ ਜਿਹੜੀਆਂ ਪਿੱਛੇ ਰਹਿ ਜਾਣਗੀਆਂ ਉਹਨਾਂ ਦਾ ਰੈਵਨਿਊ ਘਟੇਗਾ ਤੇ ਉਹਨਾਂ ਦਾ ਚਾਂਸ ਆ ਕਿ ਉਹ ਇਰੈਲੀਵੈਂਟ ਆ। ਸੋ ਇਰੈਲੀਵੈਂਟ ਹੋ ਜਾਣਗੇ। ਸੋ ਉਹਨਾਂ ਦੀ ਮਜਬੂਰੀ ਆ ਰਾਜ ਕਰਨ, ਕੋਈ ਚਾਰਾ ਨਹੀਂ ਉਹਨਾਂ ਨੂੰ। ਆਪਣੇ ਮੋਰੇ ਕਿੰਨੇ ਵੱਡੇ ਉਦਾਹਰਨ ਹੈਗੇ ਆ। ਨੋਕੀਆ ਟੌਪ ਦਾ, ਲਾਈਕ ਦੈਟ ਵਾਜ਼ ਦੀ ਓਨਲੀ ਫੋਨ। ਮੋਟਰੋਲਾ ਵਾਲੇ ਕਿਸੇ ਟਾਈਮ ਦੇ ਉੱਤੇ ਪੂਰੀ ਦੁਨੀਆ ਦੇ ਉੱਤੇ ਮਾਰਕੀਟ 90% ਸ਼ੇਅਰ ਜਿਹੜੀ ਉਹ ਰੱਖਣ ਵਾਲੇ, ਉਹ ਉੱਡ ਗਏ, ਗਾਇਬ ਹੋ ਗਏ।
ਲੱਭੇ ਹੀ ਨਹੀਂ ਕਿਤੇ ਵੀ। ਹਾਂਜੀ ਉਹ ਹੁਣੇ ਉਹਨਾਂ ਦਾ ਜਿਹੜਾ CEO ਨੋਕੀਆ ਵਾਲਾ ਬੰਦ ਕਰਨ ਵੇਲੇ ਰੋਂਦੇ ਸੀਗੇ ਵੀ ਅਸੀਂ ਸਭ ਕੁਝ ਠੀਕ ਕੀਤਾ ਪਰ ਫਿਰ ਵੀ ਪਿੱਛੇ ਰਹਿ ਗਏ। ਲਾਈਕ ਇਹ ਰੇਸ ਇੰਨੀ ਕਿ ਜ਼ਿਆਦਾ 100 ਮੀਟਰ ਵਾਲੀ ਤੋਂ ਵੀ ਤੇਜ਼ ਆ ਵੀ ਜੇ ਤੁਸੀਂ ਥੋੜ੍ਹਾ ਜਿਹਾ ਵੀ ਪਿੱਛੇ ਰਹਿ ਗਏ ਤਾਂ ਯੂ ਜਸਟ ਗੋਨ। ਉਹ ਫਿਰ ਆਊਟ ਹੀ ਹੋਣਾ ਪੈਂਦਾ। ਤੁਸੀਂ GDPs ਦੀ ਇਕੋਨਮੀਜ਼ ਦੀ ਗੱਲ ਕਰ ਰਹੇ ਸੀ, NVIDIA ਦੀ ਤੁਸੀਂ ਗੱਲ ਕੀਤੀ, ਤਾਂ ਜੇ ਲਿਸਟ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ 8ਵੇਂ ਨੰਬਰ ਦੇ ਉੱਤੇ ਆਪਣੇ ਪੱਧਰ ਦੇ ਉੱਤੇ ਦੁਨੀਆ ਦੇ ਵਿੱਚ 8ਵੇਂ ਨੰਬਰ ਦੀ ਇਕੋਨਮੀ ਇਕੱਲੀ NVIDIA ਹੀ ਬਣ ਸਕਦੀ ਆ। 3 ਟ੍ਰਿਲੀਅਨ ਇਹਨਾਂ ਦਾ ਆ, ਫਰਾਂਸ 3.3 ਟ੍ਰਿਲੀਅਨ ਆ, ਉਹ 7ਵੇਂ ਨੰਬਰ 'ਤੇ ਆ। ਸੋ ਥੋੜ੍ਹਾ ਜਿਹਾ ਹੋਰ ਆ ਅਤੇ ਇਸ ਹਿਸਾਬ ਦੇ ਨਾਲ ਤੀਜੇ ਨੰਬਰ 'ਤੇ ਜਾਂਦਿਆਂ ਨੂੰ ਜ਼ਿਆਦਾ ਟਾਈਮ ਨਹੀਂ ਲੱਗਣਾ। ਦੂਜੇ ਨੰਬਰ ਦੇ ਉੱਤੇ ਸੌਰੀ ਜਿਹੜੀ ਰਾਜਗਨ ਤੀਜੇ ਨੰਬਰ ਦੀ ਗੱਲ ਕੀਤੀ ਸੀ, ਉਹ ਮੈਂ ਡੇਟਾ ਤੋਂ ਕੁਛ ਹਫ਼ਤੇ ਪਹਿਲਾਂ ਦੇਖਦਾ ਸੀ। ਉਹਦੇ ਵਿੱਚ ਕਿਉਂਕਿ ਇਹਦਾ ਹੁਣ ਓਵਰ ਦਾ ਪੀਰੀਅਡ ਆਫ ਟਾਈਮ ਇਹਦਾ ਘਟਿਆ ਵੀ ਆ ਸਟਾਕ, ਇਹ $4 ਟ੍ਰਿਲੀਅਨ ਨੂੰ, ਜੇ ਮੈਂ ਗਲਤ ਨਾ ਹੋਵਾਂ, ਟੱਚ ਕਰ ਗਈ ਸੀ ਐਟ ਵਨ ਪੁਆਇੰਟ ਇਨ ਟਾਈਮ। ਜੇ ਉਹ ਮਤਲਬ ਉਹ ਲਾ ਲਓ ਫਿਰ ਤਾਂ 6ਵੇਂ ਨੰਬਰ 'ਤੇ ਪਹੁੰਚੇ ਆ। ਹਾਂਜੀ ਹਾਂ ਵੀ ਕਾਫੀ ਚਾਹੁੰਦਾ UK ਤੋਂ ਤੇ ਅੱਗੇ ਪਿੱਛੇ, ਪਰ ਫਿਰ ਵੀ ਹਿਊਜ ਨੰਬਰ ਆ। ਮੈਨੂੰ ਲੱਗਾ ਸੀ ਨਹੀਂ ਦੇਖੋ ਹਰਵਿੰਦਰ, ਲਾਈਕ ਓਬਵੀਅਸਲੀ ਜਿੱਦਾਂ ਹੁਣ ਕੈਲੀਫੋਰਨੀਆ ਵੱਖਰੇ ਪੱਧਰ ਦੇ ਉੱਤੇ ਕਿੰਨੀ ਵੱਡੀ ਇਕੋਨਮੀ ਦੇ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਜਿਹੜਾ ਉਹ ਵਿਚਰਦਾ ਜੇ ਐਜ਼ ਏ ਇਕੱਲਾ ਮੁਲਕ ਹੋਵੇ। ਸੋ ਜਿਹੜੇ ਵਿਕਸਿਤ ਮੁਲਕਾਂ ਦੀ ਗੱਲ ਕਰਦੇ ਆ ਉਹਦੇ ਤੋਂ ਉੱਤੇ ਹੀ ਇਹ ਜਿਹੜੀਆਂ ਕੰਪਨੀਆਂ ਆ 3-4 ਕੰਪਨੀਆਂ ਨੂੰ ਆਪਾਂ ਦੇਖ ਹੀ ਲਈਏ, ਗੂਗਲ ਲਾ ਲਓ, ਐਮਾਜ਼ੋਨ ਲਾ ਲਓ, ਮੈਟਾ ਲਾ ਲਓ, NVIDIA ਜਿਹੜਾ ਇਹ ਲਾ ਲਓ, ਇਹ 4 ਕੰਪਨੀਆਂ ਨੇ ਤਾਂ ਦੁਨੀਆ ਜਿਹੜੀ ਆਪਣੀ ਮੁੱਠੀ ਦੇ ਵਿੱਚ ਕੀਤੀ ਹੋਈ ਆ। ਮਾਈਕਰੋਸਾਫਟ ਵਾਲਿਆਂ ਨੂੰ ਵੀ ਚਲੋ ਲਾ ਲਓ ਵਿੱਚ ਨਾਲ, ਹੈ ਨਾ ਵੀ ਹੁਣ ਤਾਂ ਉਹ ਹਿਸਾਬ ਜਿਹੜਾ ਉਹ ਬਣਿਆ ਪਿਆ। ਸੋ ਆਰਮਜ਼ ਰੇਸ ਬਹੁਤ ਤਗੜੀ ਚੱਲ ਰਹੀ ਆ। ਸੋ ਇਹਦੇ ਵਿੱਚ ਅੱਛਾ ਹਰਮਿੰਦਰ, ਹੁਣ ਇਹਦੇ ਵਿੱਚ ਇੱਕ ਆਪਸ਼ਨ ਆਮ ਲੋਕਾਂ ਦੇ ਲਈ ਵੀ ਇਹ ਆ ਜਾਂਦੀ ਹੈ ਨਾ, ਜਦੋਂ ਇਹ ਅੱਗੇ ਤੋਂ ਅੱਗੇ ਜਿਹੜਾ ਉਹ ਲੈ ਕੇ ਆਉਂਦੇ ਆ, ਉਹ ਤੁਹਾਨੂੰ ਸਹੂਲਤ ਵੀ ਦਿੰਦੇ ਆ, ਤੁਹਾਡੇ ਕੋਲ ਮੌਕੇ ਵੀ ਬਣਦੇ ਆ ਵੀ ਤੁਸੀਂ ਇਹਨਾਂ ਦੇ ਜਿਹੜੇ ਟੂਲਸ ਆ ਇਹ ਤੁਹਾਨੂੰ ਚਾਹੇ ਉਹ ਥੋੜ੍ਹੇ ਟਾਈਮ ਲਈ ਜਾਂ ਕੁਛ ਟਾਈਮ ਦੇ ਲਈ ਵੀ, ਤਾਂ ਜੋ ਵੱਧ ਤੋਂ ਵੱਧ ਲੋਕ ਉਹਨਾਂ ਨੂੰ ਚੇਟਕ ਲੱਗੇ ਉਹਨਾਂ ਦੇ ਟੂਲਸ ਦੀ, ਵੀ ਉਹਦੀ ਵਰਤੋਂ ਕਰਨ ਦਾ ਮੌਕਾ ਮਿਲਦਾ ਆ। ਸੋ ਉਹਦਾ ਫਾਇਦਾ ਕਿੱਦਾਂ ਆਮ ਲੋਕਾਂ ਨੂੰ ਵੀ ਚੱਕਣਾ ਚਾਹੀਦਾ? ਬਿਲਕੁਲ ਚੱਕਣਾ ਚਾਹੀਦਾ। ਆਪਾਂ ਗੱਲ ਉਹਦੇ 'ਚ ਇਹ ਹੈ ਨਾ ਕਿ ਵੇਖੋ 2 ਤਰੀਕੇ ਆ ਮੋਟੇ ਤੌਰ ਦੇ ਉੱਤੇ। ਇੱਕ ਤਰੀਕਾ ਤਾਂ ਇਹ ਆ ਕਿ ਜਿਹੜੇ ਲੋਕਾਂ ਦਾ ਮਾਈਂਡ ਸੈਟ ਹੈਗਾ ਕਿ ਉਹ ਚਾਹੁੰਦੇ ਕਿ ਅਸੀਂ ਗਰੋ ਕਰੀਏ ਪਰ ਆਪਾਂ ਜੌਬਾਂ ਕਰਨੀਆਂ, ਰਾਈਟ। ਸੋ ਉਹਦੇ ਵਿੱਚ ਇਹ ਆ ਕਿ ਦੇਖੋ ਨਵੀਂ ਟੈਕਨੋਲੋਜੀ ਆ ਕੰਪੈਰੇਟਿਵਲੀ, ਅੱਜ ਮੈਂ ਕਹਾਂ ਉੱਦਾਂ ਤਾਂ ਨਵੀਂ ਨਹੀਂ ਆ, ਪਰ ਕੰਪੈਰੇਟਿਵਲੀ ਇਹਦੀ ਜਿਹੜੀ ਜੇ ਤੁਹਾਡੇ ਕੋਲ AI ਸਕਿੱਲਸ ਹੈਗੇ ਆ, ਤੁਹਾਡੀ ਜੌਬ ਦੇ ਵਿੱਚ ਡਜ਼ ਨਾਟ ਮੈਟਰ ਤੁਸੀਂ ਟੈਕ ਵਿੱਚ ਜੌਬ ਕਰਦੇ ਹੋ, ਕਿਸੇ ਹੋਰ ਜਗ੍ਹਾ ਜੌਬ ਕਰਦੇ ਹੋ, ਜੇ ਤੁਹਾਡੇ ਕੋਲ AI ਸਕਿੱਲਸ ਹੈਗੇ ਆ, ਤੁਹਾਡੀ ਜੌਬ ਦੇ ਉੱਤੇ ਇੰਪੋਰਟੈਂਸ ਵਧੂਗੀ। ਸਰ ਜਿਹਦੀ ਇੰਪੋਰਟੈਂਸ ਵਧਣ ਦਾ ਇਮੀਡੀਏਟਲੀ ਮਤਲਬ ਹੁੰਦਾ ਕਿ ਤੁਹਾਡੇ ਪੈਸੇ ਵਧਣਗੇ ਜੌਬ ਦੇ ਵਿੱਚ, ਤੁਸੀਂ ਹਾਇਰ ਪੋਜੀਸ਼ਨ ਦੇ ਉੱਤੇ ਜਾਓਗੇ। ਤੇ ਦੂਸਰੀ ਗੱਲ, ਜਿਹੜਾ ਦੂਸਰਾ ਦਾ ਪੱਖ ਇਹ ਹੈ ਕਿ ਜੇ ਤੁਸੀਂ ਬਿਜ਼ਨਸ ਓਨਰ ਹੋ, ਬਿਜ਼ਨਸ ਰਨ ਕਰਦੇ ਹੋ, ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਓਪਰਚੁਨਿਟੀਜ਼ ਹੈਗੀਆਂ ਵੀ ਤੁਸੀਂ AI ਨੂੰ ਯੂਜ਼ ਕਰਕੇ ਆਪਣੇ ਬਿਜ਼ਨਸ ਆਪਰੇਸ਼ਨਸ ਨੂੰ ਆਪਟੀਮਾਈਜ਼ ਕਰ ਸਕੋ, ਉਹਦੀ ਕਾਸਟ ਰਿਡਕਸ਼ਨ ਕਰ ਸਕੋ, ਉਹਦੇ ਮਾਰਕੀਟਿੰਗ ਜਿਹੜੀ ਆ ਉਹ ਤੁਸੀਂ AI ਦੇ ਨਾਲ ਯੂਜ਼ ਕਰ ਸਕੋ। ਕਿੰਨੇ ਤਰ੍ਹਾਂ ਦੇ ਅੱਜ ਕੱਲ੍ਹ ਟੂਲ ਜਿਹੜੇ ਉਹ ਅਵੇਲੇਬਲ ਆ। ਸੋ ਦੋਨੋਂ ਪਾਸੇ ਰਾਜ ਕਰਨ ਲਾਹਾ ਲੈਣ ਦੀ ਗੱਲ ਆ। ਤੇ ਜਿਹੜੇ ਲੇਟਰ ਸਟੇਜ ਆਫ ਦੇਅਰ ਲਾਈਫ ਆ, ਸਿਆਣੇ ਬੰਦੇ ਹੈਗੇ ਆ, ਉਹਨਾਂ ਦੇ ਲਈ ਸੱਚ ਝੂਠ ਕੀ ਆ ਉਹਦੀ ਜਾਣਕਾਰੀ ਦੇ ਲਈ ਤੁਸੀਂ ਐਨਾਲਿਸਿਸ ਲਈ AI ਵਰਤ ਸਕਦੇ ਹੋ, ਇਨਫੋਰਮੇਸ਼ਨ ਕਲੈਕਸ਼ਨ ਦੇ ਵਾਸਤੇ AI ਨੂੰ ਵਰਤ ਸਕਦੇ ਹੋ, ਯੂ ਨੇਮ ਇਟ, ਸਕਾਈ ਇਜ਼ ਅ ਲਿਮਿਟ। ਤੁਸੀਂ AI ਨੂੰ ਕਿਹੜੇ ਤਰੀਕੇ ਦੇ ਨਾਲ ਵਰਤ ਸਕਦੇ ਹੋ, ਰਾਈਟ। ਸੋ ਨੌਲੇਜ ਹੋਣੀ ਜਿਹੜੀ ਇਹਦੀ ਬਹੁਤ ਜ਼ਰੂਰੀ ਹੈ। ਅੱਛਾ, ਹੁਣ ਦੂਸਰੀ ਗੱਲ, ਆਪਾਂ ਵੀ ਕੰਪਨੀ ਦੇ ਪਰਸਪੈਕਟਿਵ ਤੋਂ ਗੱਲ ਕਰ ਲਈ ਵੀ ਜਿਹੜੇ ਲੋਕਾਂ ਨੂੰ ਨੌਲੇਜ ਨਹੀਂ ਹੁੰਦੀ AI ਦੀ, ਉਹਨਾਂ ਦਾ ਨੁਕਸਾਨ ਵੀ ਹੈ ਇਹਦੇ ਵਿੱਚ। ਆਪਾਂ ਡੈਡੀਕੇਟਿਡ ਟਾਕ ਸ਼ੋਅ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ AI ਦੇ ਨਾਲ ਕਿੰਨੀ ਸਫਿਸਟੀਕੇਸ਼ਨ ਦੇ ਨਾਲ ਲੋਕਾਂ ਤੋਂ ਜਿਹੜੇ ਪੈਸੇ ਆ ਉਗਰਾਏ ਜਾਂਦੇ ਆ। ਮਿਸਾਲ ਦੇ ਤੌਰ ਤੇ ਮੈਂ ਆਪਣਾ ਹਰਵਿੰਦਰ ਸਿੰਘ ਜਾਂ ਰਾਜ ਕਰਨ ਇੱਥੇ ਰੇਡੀਓ ਦੇ ਉੱਤੇ ਗੱਲ ਕਰਦੇ ਪਏ ਆ, ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਆਵਾਜ਼ ਦੇ ਵਿੱਚ ਤੁਹਾਨੂੰ ਕੋਈ ਕਾਲ ਕਰੇ ਵੀ ਮੈਂ ਰਾਜ ਕਰਨ ਬੋਲ ਸਕਦਾ ਜਿਹੜੇ ਬੋਲਦਾ ਪਿਆ, ਜਾਂ ਮੈਂ ਹਰਵਿੰਦਰ ਬੋਲਦਾ ਪਿਆ। ਸੋ ਇਟਸ ਪ੍ਰੀਟੀ ਈਜ਼ੀ ਟੂ ਡੂ ਇਟ ਵਿਦ ਹੈਲਪ ਆਫ AI। ਸੋ ਇੱਦਾਂ ਦੇ ਜਿਹੜੇ ਸਕੈਮਸ ਆ ਉਹ ਵੀ ਸਾਡੇ ਸਾਹਮਣੇ ਜਿਹੜੇ ਆ ਉਹ ਆਉਣ ਲੱਗ ਪਏ ਹੁਣ। ਨਹੀਂ ਬਿਲਕੁਲ। ਸੋ ਦੇਖੋ ਕੀ ਜਿਹੜਾ ਉਹ ਬਣਦਾ ਅੱਗੇ। ਅੱਛਾ, AI ਦੇ ਨਾਲ ਇੱਕ ਚੀਜ਼ ਜਿਹੜੀ ਹੈਗੀ ਆ ਵੀ ਬਿਜਲੀ ਦੀ ਖਪਤ ਲਗਾਤਾਰ ਵੱਧ ਰਹੀ ਆ। ਇਲੈਕਟ੍ਰੀਸਿਟੀ ਗ੍ਰਿਡਸ ਆ, ਉਹਨਾਂ ਦੇ ਉੱਤੇ ਭਾਰ ਦਬਾਅ ਜਿਹੜਾ ਆ ਉਹ ਬਹੁਤ ਜ਼ਿਆਦਾ ਵੱਧ ਗਿਆ ਆ। ਕੀ ਆ ਇਸ ਦਾ ਭਵਿੱਖ? ਪਾਵਰ ਹੰਗਰੀ ਹੈ ਨਾ, ਕਿਉਂਕਿ AI ਦੇ GPUs ਨੇ ਚੱਲਣਾ ਆ, ਉਹਨਾਂ ਦੇ ਜਿਹੜੀਆਂ ਚਿਪਸ ਆ ਉਹਨਾਂ ਨੂੰ ਪਾਵਰ ਜਿਹੜਾ ਉਹ ਚਾਹੀਦਾ, ਤਾਂ ਹੀ ਕੰਪਿਊਟੇਸ਼ਨ ਜਿਹੜੀ ਉਹ ਹੋਣੀ ਆ। ਮੈਂ ਦੇਖ ਰਿਹਾ ਸੀਗਾ ਜਿੱਦਾਂ ਹੁਣ ਟੈਸਲਾ ਤੇ ਰਿਵੀਅਨ ਵਾਲੇ ਆ,
1600 ਟ੍ਰਿਲੀਅਨ ਕੈਲਕੂਲੇਸ਼ਨਸ ਪਰ ਸੈਕਿੰਡ ਰਿਵੀਅਨ ਦਾ ਜਿਹੜਾ ਸੋ ਕਾਲਡ ਮਾਡਲ ਆ, ਜਿਹੜਾ ਉਹਨਾਂ ਦੀ ਚਿਪ ਆ ਉਹ ਕਰਦੀ ਆ। ਤੁਸੀਂ ਜਸਟ ਇਮੈਜਿਨ, ਇਹ ਇੱਕ ਗੱਡੀ ਦੀ ਮੈਂ ਇੱਕ ਗੱਲ ਕਰ ਰਿਹਾ, ਟੈਸਲਾ ਵਾਲਿਆਂ ਦਾ 5-600 ਦੇ ਉੱਤੇ ਉਹਨਾਂ ਦਾ ਜਿਹੜਾ ਨਵਾਂ ਆ ਰਿਹਾ, ਮੈਂ ਰੀਸੈਂਟਲੀ ਇੱਕ ਵੀਡੀਓ ਵਾਚ ਕਰ ਰਿਹਾ ਸੀਗਾ। ਜਸਟ ਇਮੈਜਿਨ ਵੀ ਇੱਕ ਸੈਕਿੰਡ 'ਚ ਇੰਨੀਆਂ ਜ਼ਿਆਦਾ ਕੰਪਿਊਟੇਸ਼ਨ, ਇੰਨੀਆਂ ਸਾਰੀਆਂ ਚੀਜ਼ਾਂ ਜਿਹੜਾ ਉਹ ਡਾਟਾ ਪੁਆਇੰਟਸ ਨੂੰ ਉਹ ਕਰਨਾ ਆ, ਦੁਨੀਆ ਦੇ ਵਿੱਚ ਕਿੰਨੇ ਲੱਗੇ ਹੋਏ ਆ ਅਤੇ ਕਿੰਨੀ ਐਨਰਜੀ ਜਿਹੜੀ ਉਹ ਯੂਜ਼ ਹੋ ਰਹੀ ਆ। ਸੋ ਇਲੈਕਟ੍ਰਿਸਿਟੀ ਗ੍ਰਿਡ ਦੇ ਉੱਤੇ ਭਾਰ ਵੱਧ ਰਿਹਾ ਆ। ਆਪਣੀ ਬਿਜਲੀ ਤਾਂ ਮੈਂ ਵੀ ਜਾ ਸਕੂਗੀ, ਇਹਨਾਂ ਦੀ ਨਾ ਜਾਵੇ, ਇਹ ਆਉਣ ਵਾਲੇ ਸਮੇਂ ਦਾ ਇੱਕ ਜ਼ਰੂਰ ਖਤਰਾ ਹੈ। ਬਿਲਕੁਲ। ਮਿਸਾਲ ਦੇ ਤੌਰ ਤੇ ਤੁਸੀਂ chatgpt.com ਤੇ ਗਏ ਤੇ chatgpt ਨੂੰ ਕੋਈ ਸਵਾਲ ਪੁੱਛਦੇ ਹੋ ਤੇ ਬੇਸਿਕਲੀ ਬੈਕ ਐਂਡ ਦੇ ਉੱਤੇ ਡੇਟਾ ਸੈਂਟਰ ਦੇ ਵਿੱਚ ਕਿਸੇ ਨਾ ਕਿਸੇ ਡੇਟਾ ਸੈਂਟਰ 'ਚ ਉਹ ਇਲੈਕਟ੍ਰਿਸਿਟੀ ਬਰਨ ਹੋ ਰਹੀ ਆ। ਬਿਲਕੁਲ, ਇਹਨੂੰ ਮੋਟੇ ਤੌਰ ਦੇ ਉੱਤੇ ਦੇਖਣਾ ਹੋਏ। ਸੋ ਇੱਕ ਵੱਡੀ ਚੀਜ਼ ਆ, ਇੰਟਰਨੈਟ ਦੇ ਉੱਤੇ ਕਾਫੀ ਇਦਾਂ ਦੀਆਂ ਹੁਣ ਵੀਡੀਓਜ਼ ਆ ਰਹੀਆਂ ਕਿ ਜਿਹਦੇ ਕਰਕੇ ਡੇਟਾ ਸੈਂਟਰ ਜਿੱਥੇ ਲੱਗੇ ਹੋਏ ਆ ਉੱਥੋਂ ਦੇ ਲੋਕ ਬਹੁਤ ਦੁਖੀ ਆ। ਦੁਖੀ ਨੇ, ਪਾਣੀ ਮੁੱਕ ਗਿਆ ਉਹਨਾਂ ਦਾ, ਦੀ ਆਵਾਜ਼ ਲੈ ਲਓ ਜਾਂ ਚੰਗੇ ਨਹੀਂ ਲੱਗਦੇ ਲੋਕਾਂ ਨੂੰ, ਹਨਾ। ਲੋਕਾਂ ਦੀ ਕਾਫੀ ਰੌਲਾ ਪੈਣਾ ਸ਼ੁਰੂ ਹੋਇਆ। ਦੂਸਰੀ ਚੀਜ਼ ਇਹ ਆ ਕਿ ਜਿਹੜੇ ਇਲੈਕਟ੍ਰੀਕਲ ਗ੍ਰਿਡਸ ਆ, ਹੈ ਨਾ, ਉਹਨਾਂ ਉੱਤੇ ਪ੍ਰੈਸ਼ਰ ਤਾਂ ਪੈਣਾ ਹੀ ਆ ਇਸ ਚੀਜ਼ ਨੂੰ ਲੈ ਕੇ। ਤੇ ਆਪਣਾ ਇਨਫਰਾਸਟ੍ਰਕਚਰ ਉਸ ਹਿਸਾਬ ਨਾਲ ਤਿਆਰ ਨਹੀਂ ਹੈਗਾ ਅਮਰੀਕਾ ਦਾ ਵੀ ਇੰਨੇ ਵੱਡੇ ਪਾਵਰ ਸਟਰਕਚਰ ਨੂੰ, ਕੰਪਿਊਟ ਪਾਵਰ ਨੂੰ ਤੇ ਇੰਨੀ ਵੱਡੀ ਇਲੈਕਟ੍ਰਿਸਿਟੀ ਜਿਹੜੀ ਉਹਨਾਂ ਨੂੰ ਪ੍ਰੋਵਾਈਡ ਕਰ ਸਕੇ। ਤੇ ਅਗਲੀ ਚੀਜ਼ ਇਹ ਆ ਕਿ ਜਿਹੜੇ ਸਬਸਿਡੀ, ਜਿੱਥੇ ਡੇਟਾ ਸੈਂਟਰ ਲੱਗਦੇ ਉਹਨਾਂ ਨੂੰ ਸਬਸਿਡੀ ਮਿਲਦੀ। ਹੁਣ ਸਬਸਿਡੀ ਕਿਤੇ ਉੱਤੋਂ ਤਾਂ ਆਉਂਦੀ ਨਹੀਂ, ਸਬਸਿਡੀ ਤਾਂ ਟੈਕਸ ਪੇਅਰ ਮਨੀ ਵਿੱਚੋਂ ਹੀ ਆ, ਰਾਈਟ। ਸੋ ਟੈਕਸ ਪੇਅਰ ਮਨੀ ਦੇ ਵਿੱਚੋਂ ਜਾਂਦੀ ਆ ਸਬਸਿਡੀ ਡੇਟਾ ਸੈਂਟਰ ਨੂੰ ਲੱਗਣ ਦੇ ਲਈ, ਤੋਂ ਪਾਵਰ ਲੈਂਦੇ ਆ। ਸੋ ਲੋਕੀ ਬਹੁਤ ਦੁਖੀ ਆ ਵੀ ਸਾਡੀਆਂ ਪਾਵਰ ਜਿਹੜੀ ਕਾਸਟ ਆ ਉਹ ਦਿਨ ਵੱਧਦੀ ਜਾ ਰਹੀ ਆ ਤੇ AI ਡੇਟਾ ਸੈਂਟਰ ਜਿਹੜੇ ਜਿੱਥੇ ਬਣ ਰਹੇ ਉਹਨਾਂ ਨੂੰ ਸਬਸਿਡੀਜ਼ ਮਿਲ ਰਹੀਆਂ। ਸੋ ਲੋਕਾਂ ਦੀ ਇਹਨਾਂ ਦੇ ਖਿਲਾਫ ਜਿਹੜੀ ਆਵਾਜ਼ ਜਿਹੜੀ ਉਹ ਚੁੱਕਣ ਲੱਗ ਪਿਆ। ਪਰ ਹੁਣ ਗੱਲ ਇਹ ਆ ਵੀ ਗੱਲ ਦੀ ਪ੍ਰੈਕਟੀਕੈਲਿਟੀ ਨੂੰ ਦੇਖਿਆ ਜਾਏ ਤੇ ਇਨਫਰਾਸਟ੍ਰਕਚਰ ਤੇ ਡੇਟਾ ਸੈਂਟਰ ਨੂੰ ਚਾਹੀਦਾ ਹੀ ਆ, ਪਾਵਰ ਚਾਹੀਦੀ ਆ, ਪਾਣੀ ਵੀ ਚਾਹੀਦਾ, ਹੈ ਨਾ। ਸੋ ਉਹਦੇ ਕਰਕੇ ਹੁਣ US ਜਿਹੜੇ ਐਨਰਜੀ ਰੈਗੂਲੇਟਰਸ ਆ ਉਹ ਹੁਣ ਸਟੈਪ ਇਨ ਕਰਨੇ ਸ਼ੁਰੂ ਹੋ ਗਏ ਕਿਉਂਕਿ ਪਬਲਿਕ ਦੇ ਵਿੱਚ ਜ਼ਿਆਦਾ ਹਿਊ ਐਂਡ ਕਰਾਏ ਰੌਲਾ ਪੈਣਾ ਸ਼ੁਰੂ ਹੋਇਆ ਕਿ ਜਿਹੜਾ ਇਲੈਕਟ੍ਰਿਸਿਟੀ ਗ੍ਰਿਡਸ ਆ ਉਹਦੇ ਉੱਤੇ ਪੈਸੇ, ਭਾਈ ਤੁਸੀਂ ਉਹਨੂੰ ਇਨਫਰਾਸਟ੍ਰਕਚਰ ਜਿਹੜਾ ਉੱਤੇ ਪੈਸੇ ਲਾਓ ਤੇ ਉਹਨੂੰ ਵਧਾਓ, ਹੈ ਨਾ। ਹੋਰ ਤੇ ਉਹਦੇ ਕਰਕੇ ਓਵਰਆਲ ਸਾਨੂੰ ਪਤਾ ਵੀ ਇਲੈਕਟ੍ਰਿਸਿਟੀ ਦੀ ਡਿਮਾਂਡ ਤਾਂ ਇਹਨਾਂ ਕਰਕੇ ਵੀ ਵੈਸੇ ਵੀ ਜਿਹੜੀ ਉਹਦੀ ਇਲੈਕਟ੍ਰਿਸਿਟੀ ਦੀ ਡਿਮਾਂਡ ਵੱਧ ਰਹੀ ਆ। ਤੇ ਸ਼ਹਿਰਾਂ ਦੇ ਨਾਲ ਜਿਹੜਾ ਹੁਣ ਇਹਨਾਂ ਦਾ ਕੰਪੀਟੀਸ਼ਨ ਆ, ਹੈ ਨਾ, ਇਹ ਡੇਟਾ ਸੈਂਟਰ ਦੇ, ਕਿਉਂਕਿ ਇੱਕ ਜਿਹੜਾ ਡੇਟਾ ਸੈਂਟਰ ਡਿਪੈਂਡਿੰਗ ਅਪਨ ਉਹਦਾ ਸਾਈਜ਼ ਕੀ ਹੈਗਾ, ਉਹਨਾਂ ਨੂੰ ਕਈ ਮੀਡੀਅਮ ਲੈਵਲ ਦੇ ਸ਼ਹਿਰਾਂ ਦੇ ਬਰਾਬਰ ਦੀ ਬਿਜਲੀ ਚਾਹੀਦੀ ਹੁੰਦੀ ਆ ਆਪਰੇਟ ਕਰਨ ਦੇ ਵਾਸਤੇ। ਸੋ ਡੈਫੀਨੇਟਲੀ ਉਹਨਾਂ ਦਾ ਜਿਹੜਾ ਕੰਪੀਟੀਸ਼ਨ ਆ ਉਹ ਸਿਟੀਜ਼ ਤੇ ਹੋਰ ਇੰਡਸਟਰੀਜ਼ ਦੇ ਨਾਲ ਹੋਣ ਲੱਗ ਪਿਆ ਪਾਵਰ ਦੇ ਸੰਬੰਧ 'ਚ, ਕਿਉਂਕਿ ਇੰਡਸਟਰੀ ਨੂੰ ਵੀ ਲਾਈਟ ਚਾਹੀਦੀ ਹੈ, ਸਿਟੀਜ਼ ਨੂੰ, ਲੋਕਾਂ ਨੂੰ ਤਾਂ ਚਾਹੀਦੀ ਹੈ। ਤੇ ਇਹਦੇ ਨਾਲ ਕਲਾਈਮੇਟ ਤੇ ਸਸਟੇਨੇਬਿਲਿਟੀ ਦੇ ਜਿਹੜੇ ਹੈਗੇ ਸੀ ਕੰਸਰਨਸ ਆ ਉਹ ਵਧਣੇ ਸ਼ੁਰੂ ਹੋਏ ਆ ਵੀ ਜਿਹੜੇ ਇੰਨੀ ਤੁਸੀਂ ਪਾਵਰ ਯੂਜ਼ ਕਰਦੇ ਹੋ ਉਹਦੇ ਲਈ ਕਿੱਥੋਂ ਪਾਵਰ ਆਊਗੀ। ਅਜੇ ਵੀ ਸਾਨੂੰ ਪਤਾ ਵੀ ਕਾਫੀ ਕੋਲ ਆ ਜਿਹੜਾ ਪਾਵਰ ਜਨਰੇਸ਼ਨ ਦੇ ਲਈ ਵਰਤਿਆ ਜਾਂਦਾ, ਜਾਂ ਹੋਰ ਜਿਹੜੇ ਇਨਫਰਾਸਟ੍ਰਕਚਰ ਹੈਗੇ ਆ ਜਿਹੜੇ ਸਸਟੇਨੇਬਲ ਨਹੀਂ ਆ। ਕਾਰਬਨ ਗੈਸ ਜਿਹੜੀਆਂ ਐਮਿਸ਼ਨਸ ਆ ਉਹਨਾਂ ਦਾ ਵੀ ਕੰਸਰਨ ਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ 2026 ਦੇ ਵਿੱਚ ਰਾਜਕਰਨ ਮੈਨੂੰ ਲੱਗਦਾ ਕਿ ਜਿਸ ਹਿਸਾਬ ਦੇ ਨਾਲ ਡੇਟਾ ਸੈਂਟਰ ਜਿਹੜੇ ਆ ਉਹਨਾਂ ਦੀ ਗਰੋਥ ਹੋ ਰਹੀ ਆ, ਗਵਰਨਮੈਂਟ ਜਿਹੜੀ ਆ ਉਹ ਹੋਰ ਸਟੈਪ ਇਨ ਕਰੂਗੀ ਤੇ ਰੀਸ਼ੇਪ ਹੋਊਗਾ ਪੂਰਾ ਪਾਵਰ ਗ੍ਰਿਡ ਦਾ ਇਨਫਰਾਸਟ੍ਰਕਚਰ, ਹੈ ਨਾ। ਕੁਝ ਰੀਜਨ ਜਿਹੜੇ ਆ ਉਹ ਲਿਮਿਟ ਕਰ ਦੇਣਗੇ AI ਐਕਸਪੈਂਸ਼ਨ ਨੂੰ ਜਸਟ ਬਿਕਾਜ਼ ਆਫ ਐਨਰਜੀ ਸ਼ਾਰਟੇਜਸ। ਤੇ ਜਿਹੜੀ ਪੁਸ਼ ਅਪ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੇਖਾਂਗੇ ਟੂਵਰਡਸ ਨਿਊਕਲੀਅਰ, ਰੀਨਿਊਏਬਲ ਤੇ ਮੇਬੀ ਪ੍ਰਾਈਵੇਟ ਪਾਵਰ ਪਲਾਂਟਸ ਦੇ ਵੱਲ। ਸੋ ਜਿਹੜੇ ਆਪਾਂ ਪਲਾਂਟਸ ਤੋਂ ਨਿਊਕਲੀਅਰ ਤੋਂ ਰੀਨਿਊਏਬਲ ਤੋਂ ਪਿੱਛੇ ਰੀਨਿਊਏਬਲਸ ਵੱਲ ਖੈਰ ਜਾ ਰਹੇ ਸੀ ਕਿਸੇ ਹੱਦ ਤੱਕ, ਪਰ ਇਹਦੀ ਐਕਸਪੈਂਸ਼ਨ ਇੰਨੀ ਫਾਸਟ ਨਹੀਂ ਆ। ਨਿਊਕਲੀਅਰ ਤੇ ਰੀਨਿਊਏਬਲ ਦੇ ਵਿੱਚ ਦੀ ਜਿਹੜੀ ਐਕਸਪੈਂਸ਼ਨ ਆ 2026 ਵਿੱਚ ਅਸੀਂ ਐਕਸਪੈਕਟ ਕਰਦੇ ਹਾਂ ਜ਼ਿਆਦਾ ਹੋਊਗੀ। ਅੱਛਾ, ਸਟਾਕ ਟਿਪ ਮੈਂ ਇੱਕ ਦੇਖ ਰਿਹਾ ਸੀ, ਇਹ ਫਾਈਨੈਂਸ਼ੀਅਲ ਐਡਵਾਈਸ ਨਹੀਂ ਆ, ਆਈ ਐਮ ਜਸਟ ਸੇਇੰਗ ਵੀ ਮੈਂ ਇਹ ਚੀਜ਼ ਜਿਹੜੀ ਸੁਣੀ ਸੀ, ਬੰਦੇ ਗੱਲ ਕਰ ਰਹੇ ਸੀ ਨਿਊਕਲੀਅਰ ਇਜ਼ ਗੋਇੰ ਟੂ ਬੀ ਬਿਗ ਇਨ ਕਮਿੰਗ ਈਅਰਸ। ਸੋ ਉਧਰ ਧਿਆਨ ਜਿਹੜਾ ਸਾਰਿਆਂ ਨੂੰ ਦੇਣਾ ਪੈਣਾ ਆ, ਦੇਖਣਾ ਪੈਣਾ ਆ। ਅੱਜ ਹੀ ਇਨਫੈਕਟ ਲਾਸਟ ਵੀਕ ਦੇ ਵਿੱਚ ਆਪਾਂ ਦੇਖ ਰਹੇ ਸੀਗੇ ਨਿਊਯਾਰਕ ਸਟੇਟ ਤੇ ਓਨਟਾਰੀਓ ਉਹਨਾਂ ਦੇ ਦਰਮਿਆਨ ਨਿਊਕਲੀਅਰ ਸਮਝੌਤਾ ਜਿਹੜਾ ਉਹ ਇਸੇ ਪੱਧਰ ਨੂੰ ਲੈ ਕੇ, ਇਸੇ ਚੀਜ਼ ਨੂੰ ਲੈ ਕੇ ਜਿਹੜਾ ਹੋਇਆ। ਸੋ ਟੋਰਾਂਟੋ ਵੀ ਨੋ ਹੱਬ ਆ, ਨਿਊਯਾਰਕ ਹੱਬ ਆ, ਇੱਥੇ ਡਾਟਾ ਸੈਂਟਰਸ ਵੀ ਆ, ਇਹਦੇ ਇਰਦ ਗਿਰਦ ਬਿਜਲੀ ਦੀ ਖਪਤ ਜਿਹੜੀ ਇੱਥੇ ਜ਼ਿਆਦਾ ਹੋਇਆ ਕਰਨੀ ਆ। ਸੋ ਦੇ ਵਰਕਿੰਗ ਔਨ ਇਟ ਆਲਰੇਡੀ। ਅਤੇ ਜਿਹੜਾ ਇਹ ਤੇਲ ਦਾ ਉਤਪਾਦਨ ਵੱਧ ਹੋ ਰਿਹਾ,
ਵੈਨੇਜ਼ੁਏਲਾ ਦਾ ਜਿਹੜਾ ਸੰਕਟ ਉਹਦੇ ਵਿੱਚ ਤੇਲ ਆਪਾਂ ਨੂੰ ਜਿਹੜਾ ਉਹ ਚਾਹੀਦਾ। ਜੀ ਫਿਊਲ, ਹਾਂ ਬਹੁਤ ਚੀਜ਼ਾਂ ਲਿੰਕਡ ਹੁੰਦੀਆਂ ਨੇ। ਵੀ ਜਸਟ ਨੀਡ ਟੂ ਅੰਡਰਸਟੈਂਡ ਵੀ ਵਾਟਸ ਦ ਬਿਗਰ ਪਿਕਚਰ ਓਵਰ ਹੇਅਰ। ਦੇ ਆਰ ਲੁਕਿੰਗ ਐਟ ਦ ਫਿਊਚਰ। ਉਹ ਭਵਿੱਖ ਨੂੰ ਜਿਹੜਾ ਉਹ ਦੇਖ ਰਹੇ ਆ ਵੀ ਕਿੱਧਰਲੇ ਪਾਸੇ ਨੂੰ ਜਾਣਾ ਅਤੇ ਕਿਹੜੀ ਚੀਜ਼ ਦੀ ਸਾਨੂੰ, ਕਿਹੜੇ ਰੀਸੋਰਸ ਦੀ ਕਿੱਥੇ ਜ਼ਰੂਰਤ ਆ। ਗ੍ਰੀਨਲੈਂਡ 'ਤੇ ਕਬਜ਼ਾ, ਕੈਨੇਡਾ ਨੂੰ ਆਪਣੀ ਸਟੇਟ ਬਣਾਉਣਾ, ਜੋ ਕੁਛ ਵੀ ਜਿਹੜਾ ਚੱਲ ਰਿਹਾ ਇਹਦੇ ਪਿੱਛੇ ਵੱਡੀਆਂ ਚੀਜ਼ਾਂ ਜਿਹੜੀਆਂ ਇਹ ਰਨ ਜਿਹੜੀਆਂ ਹੋ ਰਹੀਆਂ। ਤੁਸੀਂ ਆਲੇ ਦੁਆਲੇ ਦੇਖੋ ਨਾ, ਐਡਮਿਨਿਸਟ੍ਰੇਸ਼ਨ ਦੇ ਆਲੇ ਦੁਆਲੇ ਹੈ ਕਿਹੜੇ ਬੰਦੇ ਨੇ ਅਤੇ ਉਹਨਾਂ ਦੇ ਇੰਟਰਸਟ ਜਿਹੜੇ ਉਹ ਕਿੱਥੇ ਅਲਾਈਨ ਕਰ ਰਹੇ ਆ। ਸੋ ਅੱਖਾਂ ਖੋਲ੍ਹ ਕੇ ਅਤੇ ਕੰਨ ਖੋਲ੍ਹ ਕੇ ਜਿਹੜਾ ਉਹ ਬੰਦੇ ਨੂੰ ਦੇਖਣਾ ਚਾਹੀਦਾ। ਫੋਲੋ ਦਾ ਮਨੀ, ਆਲਵੇਜ਼ ਫੋਲੋ ਦਾ ਮਨੀ। ਅਤੇ ਹਰਵਿੰਦਰ, ਵਿੱਚ ਹੀ ਇਹਨਾਂ ਸਾਰੀਆਂ ਗੱਲਾਂ ਦੇ ਜੋਬਸ ਨੂੰ ਲੈ ਕੇ ਗੱਲ ਕਰਨੀ ਬਣਦੀ ਆ ਵੀ ਇਹ ਅੱਗੇ ਕੀ ਭਵਿੱਖ ਜਿਹੜਾ ਇਸ ਦੇ ਵਿੱਚ ਹੈਗਾ। ਇੱਕ ਵਾਰੀ ਨਹੀਂ, ਹਰ ਵਾਰੀ ਕਰਦੇ ਹਾਂ। ਬਾਰ-ਬਾਰ ਕਰਨ ਦਾ ਮਕਸਦ, ਗੱਲ ਕਰਨ ਦਾ ਇਹੀ ਆ ਵੀ ਕੀ ਆ ਰਿਹਾ। ਇੱਕ ਨਹੀਂ, ਦੋ ਨਹੀਂ, ਪਤਾ ਨਹੀਂ ਕਿੰਨੇ ਕੁ ਮਾਹਰਾਂ ਨੇ ਇਸ ਦੇ ਬਾਰੇ ਹੁਣ ਬਾਰ-ਬਾਰ ਇਹ ਗੱਲ ਕੀਤੀ ਆ। AI ਕਹਿੰਦੇ ਵੀ ਡਿਸਪਲੇਸ ਕਰ ਸਕਦਾ ਆ ਬਹੁਤ ਸਾਰੀਆਂ ਜੋਬਸ। ਜਿੱਦਾਂ ਇੰਡਸਟਰੀਅਲ ਰੈਵੋਲਿਊਸ਼ਨ ਨੇ ਉਸ ਟਾਈਮ ਦੇ ਉੱਤੇ ਅਸੈਂਬਲੀ ਲਾਈਨ ਨੂੰ ਡਿਸਰਪਟ ਕਰ ਦਿੱਤਾ ਸੀ। ਐਂਡਰਿਊ ਬੇਲੀ, ਇਹ ਬੈਂਕ ਆਫ ਇੰਗਲੈਂਡ ਦੇ ਗਵਰਨਰ ਨੇ, ਅਤੇ ਉਹਨਾਂ ਨੇ AI ਨੂੰ ਲੈ ਕੇ ਇਹ ਇੱਕ ਹਿਸਾਬ ਦੇ ਨਾਲ ਚੇਤਾਵਨੀ ਜਾਂ ਖਤਰੇ ਦਾ ਘੁੱਗੂ ਜਿਹੜਾ ਆ ਉਹ ਵਜਾਇਆ ਆ। ਸੋ ਕੀ ਕਹਿੰਦੇ ਨੇ? ਸੋ ਵੈਸੇ ਤੇ ਹੁਣ ਇਹ ਕੋਈ ਸੀਕ੍ਰੇਟ ਗੱਲ ਨਹੀਂ, ਆਪਾਂ ਬਾਰ-ਬਾਰ ਆਪਣੇ ਟਾਕ ਸ਼ੋਅ ਵਿੱਚ ਵੀ ਕਰਦੇ ਆ ਨਾ, ਤੇ ਉਹੀ ਗੱਲ ਇਹਨਾਂ ਕਹੀ ਆ ਵੀ ਇਕੱਲੇ ਬੈਂਕ ਆਫ ਇੰਗਲੈਂਡ ਦੀ ਆਪਾਂ ਗੱਲ ਹੀ ਨਾ ਕਰੀਏ। ਆਪਾਂ ਓਵਰਆਲ ਵੀ ਜਿਹੜੇ ਦੁਨੀਆ ਭਰ ਦੇ ਵੱਡੇ ਲੀਡਰ, ਇਕਨੋਮਿਕ ਲੀਡਰ ਆ, ਉਹ ਕੰਪੇਅਰ ਕਰਦੇ ਪਏ ਆ, ਹੁਣ ਐਨਾਲਿਸਿਸ ਰੱਜ ਕੇ ਕਰਦੇ ਪਏ ਆ ਕਿ AI ਦਾ ਇੰਪੈਕਟ ਕੀ ਹੈਗਾ ਜੌਬਸ ਦਾ ਪਰਸਪੈਕਟਿਵ ਆਫ ਇੰਡਸਟਰੀਅਲ ਰੈਵੋਲਿਊਸ਼ਨ। ਨਾਲ ਦੀ ਨਾਲ ਇਹਨਾਂ ਇਹ ਗੱਲ ਕਹੀ ਹੈ, ਜਿੱਦਾਂ ਵੱਡੇ ਲੀਡਰ ਗੱਲ ਕਰਦੇ ਹੁੰਦੇ, ਪੈਨਿਕ ਨਹੀਂ ਕ੍ਰੀਏਟ ਕਰਦੇ ਉਸ ਹਿਸਾਬ ਨਾਲ। ਉਹ ਕਹਿੰਦੇ ਵੀ ਠੀਕ ਆ, ਸਾਰੀਆਂ ਜੌਬਾਂ ਨਹੀਂ ਜਾਣਗੀਆਂ, ਪਰ ਰੀਟ੍ਰੇਨਿੰਗ ਦੀ ਖਾਸੀ ਲੋੜ ਪਊਗੀ। ਤੇ ਉਹ ਕਿਉਂਕਿ ਬ੍ਰਿਟਨ ਦੇ ਵਿੱਚ ਬੈਂਕ ਆਫ ਇੰਗਲੈਂਡ ਦੇ ਗਵਰਨਰ ਆ, ਸੋ ਕਹਿੰਦੇ ਵੀ ਬ੍ਰਿਟਨ ਦੀ ਉਹ ਗੱਲ ਕਰਦੇ ਆ, ਕਹਿੰਦੇ ਵੀ ਆਪਾਂ ਨੂੰ ਪ੍ਰੀਪੇਅਰ ਹੋਣਾ ਪੈਣਾ ਜਿਹੜੀ ਡਿਸਪਲੇਸਮੈਂਟ ਕਰੂਗੀ ਜੌਬਸ ਦੇ ਨਾਲ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ, ਹੈ ਨਾ। ਓਵਰ ਦ ਪੀਰੀਅਡ ਆਫ ਟਾਈਮ ਬਹੁਤ ਜੌਬਾਂ ਜਿਹੜੀਆਂ ਉਹ ਐਲੀਮੀਨੇਟ ਕਰੂਗੀ ਅਤੇ ਕੁਛ ਜਿਹੜੀਆਂ ਜੌਬਾਂ ਨਵੀਆਂ ਕ੍ਰੀਏਟ ਕਰੂਗੀ। ਅਤੇ ਕਿਉਂਕਿ ਬਾਰ-ਬਾਰ ਇਹ ਲੀਡਰ ਜਿਹੜੀ ਇਹ ਗੱਲਾਂ ਇਸ ਲਈ ਵੀ ਕਰਦੇ ਆ ਕਿਉਂਕਿ ਜਦੋਂ AI ਦੀ ਆਮ ਤੌਰ ਦੇ ਉੱਤੇ ਆਪਾਂ ਗੱਲ ਕਰਦੇ ਹਾਂ, ਉਹ ਸਾਰਿਆਂ ਨੂੰ ਇੰਪੈਕਟ ਕਰਦੀ ਹੈ, ਨਾ ਕਿ ਕੋਈ ਟੈਕ ਵਰਕਰ ਨੂੰ। ਟੈਕਨੋਲੋਜੀ ਜਿਹੜੀ ਉਹ ਟੈਕ ਵਰਕਰ ਨੂੰ ਹੀ ਇਕੱਲਾ ਇੰਪੈਕਟ ਨਹੀਂ ਕਰੂਗੀ, ਹੈ ਨਾ। ਅਤੇ ਉਹਦਾ ਇਹ ਆ ਕਿ AI ਜਿਹੜੀ ਆ ਵੋਂਟ ਜਸਟ ਰਿਪਲੇਸ ਜੌਬਸ, ਹੈ ਨਾ। ਜੇ ਆਪਾਂ ਦੀ ਪੰਚ ਲਾਈਨ ਦੇਖਣੀ ਹੋਏ, ਇਟ ਵਿਲ ਰੀਡਿਫਾਈਨ ਵਾਟ ਵਰਕ ਮੀਨਸ, ਮੋਟੇ ਤੌਰ ਦੇ ਉੱਤੇ, ਹੈ ਨਾ। ਕੰਮ ਨੂੰ ਬੇਸਿਕਲੀ ਕੰਮ ਕੀ ਹੋਊਗਾ ਆਉਣ ਵਾਲੇ ਟਾਈਮ ਦੇ ਵਿੱਚ, ਉਹਨੂੰ ਰੀਡਿਫਾਈਨ ਕਰੂਗੇ। ਸੋ ਰੀਡਿਫਾਈਨ ਜਦੋਂ ਕੰਮ ਹੋ ਜਾਂਦਾ, ਇਹਦਾ ਮਤਲਬ ਇਹ ਹੈ ਵੀ ਜਿਹੜੇ ਵਰਕਰ ਉਹਨਾਂ ਦੀ ਰੀਟ੍ਰੇਨਿੰਗ ਦੀ ਲੋੜ ਹੁੰਦੀ ਆ। ਅਤੇ ਫਿਰ ਗੱਲਬਾਤ ਰਾਜ ਕਰਨ ਉੱਥੇ ਆਉਂਦੀ ਆ ਵੀ ਰੂਟੀਨ ਰੈਪੀਟੇਟਿਵ ਜੌਬਸ ਜਿਹੜੀਆਂ ਹੈਗੀਆਂ ਉਹ ਸਭ ਤੋਂ ਵੱਧ ਰਿਸਕ ਦਿੰਦੇ ਆ। ਕ੍ਰੀਏਟਿਵ, ਸਟ੍ਰੈਟੇਜਿਕ ਅਤੇ ਪੀਪਲ ਫੋਕਸ ਜੌਬ ਜਿਹੜੀਆਂ ਹੈਗੀਆਂ ਉਹ ਗਰੋ ਕਰਨਗੀਆਂ ਵੈਲਿਊ ਦੇ, ਜਿੱਦਾਂ ਕੋਈ ਪੀਪਲ ਜਿਹਨੂੰ ਆਪਾਂ ਸੌਫਟ ਸਕਿੱਲਸ ਕਹਿੰਦੇ ਹਾਂ, ਰਾਈਟ। ਅਤੇ ਉਹ ਜਿਹੜੇ ਰੋਲ ਆ ਉਹ ਗਰੋ ਹੋਣਗੇ। ਇਹਦੇ ਲਈ ਸਾਨੂੰ ਜਿੱਦਾਂ ਸਾਡੇ ਸਿਧਾਂਤ ਵਿੱਚ ਹੈਗਾ ਨਾ, ਸਿੱਖ ਸਾਨੂੰ ਕਹਿੰਦੇ ਆ, ਸਿੱਖ ਦਾ ਮਤਲਬ ਕੀ ਆ? ਪੂਰੀ ਉਮਰ ਜਿਹੜਾ ਸਿੱਖਦਾ, ਸਿੱਖਣ ਵਾਲਾ। ਹਾਂਜੀ। ਅਤੇ ਇਹ ਆ ਵੀ ਉਹ ਜਿਹੜਾ ਆਪਾਂ ਨੂੰ ਮਾਈਂਡ ਸੈਟ ਆ, ਉਹ ਜਿਹੜਾ ਗੁਰੂ ਸਾਹਿਬ ਨੇ ਦਿੱਤਾ, ਉਹ ਲੈ ਕੇ ਆਉਣਾ ਪੈਣਾ ਵੀ ਲਾਈਫ ਲੌਂਗ ਲਰਨਿੰਗ ਜਿਹੜੀ ਆ ਬਹੁਤ ਜ਼ਰੂਰੀ ਹੋ ਗਈ ਆ ਆਉਣ ਵਾਲੇ ਟਾਈਮ ਦੇ ਵਿੱਚ। ਜਿਹੜੀ ਤੁਸੀਂ ਜੌਬ ਦੇ ਵਿੱਚ ਹੈਗੇ ਹੋ ਉਹਦੇ ਉੱਤੇ ਸਟੱਕ ਨਹੀਂ ਹੋ, ਜਿਹੜਾ ਤੁਸੀਂ ਕੰਮ ਕਰਦੇ ਉਹਦੇ ਉੱਤੇ ਸਟੱਕ ਨਾ ਰਹੋ, ਉਹਨੂੰ ਸਿੱਖ ਕੇ ਮੂਵ ਔਨ ਟੂ ਨੈਕਸਟ ਵਨ। ਇਹਨੂੰ ਬੈਟਰ ਕਿੱਦਾਂ ਕਰ ਸਕਦੇ, ਇਹਨੂੰ ਬਿਹਤਰ ਕਿੱਦਾਂ ਕਰ ਸਕਦੇ ਆ, ਹੈ ਨਾ। ਅਤੇ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਆ ਵੀ ਹੁਣ ਤਾਂ ਦੇਖਣ ਹੀ ਲੱਗ ਪਿਆ, ਸਾਰੇ ਲਗਭਗ ਇੱਕ ਮਤ ਹੀ ਆ ਵੀ ਸਾਰੇ ਦੇ ਸਾਰੇ ਜਿਹੜੇ ਲੋਕ ਆ, ਖਾਸ ਤੌਰ ਦੇ ਉੱਤੇ ਜੇ ਤੁਸੀਂ 50-60 ਦੀ ਉਮਰ ਦੇ ਹੋ ਜਾਂਦੇ ਹੋ ਅਤੇ ਫਿਰ ਵਰਕ ਕਰਨਾ ਚਾਹੁੰਦੇ ਹੋ, ਅਤੇ AI ਦਾ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਊਗਾ, ਕਿਉਂਕਿ ਉਹਨਾਂ ਦੀ ਥੋੜ੍ਹੀ ਲਰਨਿੰਗ, ਰੀਲਰਨਿੰਗ ਕੈਪੇਬਿਲਿਟੀ ਜਿਹੜੀ ਉਹ ਉਸ ਉਮਰ ਦੇ ਵਿੱਚ ਥੋੜ੍ਹੀ ਜਿਹੀ ਕੰਪੈਰੇਟਿਵਲੀ ਘੱਟ ਜਾਂਦੀ ਆ। ਨਾਮੁਮਕਿਨ ਨਹੀਂ ਹੁੰਦਾ, ਪਰ ਥੋੜ੍ਹੀ ਘੱਟ ਜਾਂਦੀ ਆ। ਅਤੇ ਜਿਹੜੇ ਇਕਨੋਮਿਕ ਲੀਡਰਸ ਆ, ਇਹ ਬਾਰ-ਬਾਰ ਗੱਲ ਕਹਿਣ ਲੱਗ ਪਿਆ ਵੀ ਜਿਹੜੇ ਗਵਰਨਮੈਂਟਸ ਆ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਯੂਨੀਵਰਸਲ ਬੇਸਿਕ ਇਨਕਮ ਦਾ ਜਿਹੜਾ ਕਨਸੈਪਟ ਆ, ਉਹਦੇ ਅਕੋਰਡਿੰਗਲੀ ਉਹ ਸਾਹਮਣੇ ਉਹਨਾਂ ਨੂੰ ਲਿਆਉਣਾ ਪਊਗਾ। ਈਲੋਨ ਮਸਕ ਵੀ ਤਾਂ ਥੋੜ੍ਹੇ ਦਿਨ ਪਹਿਲਾਂ ਕਹਿ ਦਿਆ ਸੀ ਨਾ ਵੀ ਜੌਬ ਤਾਂ ਰਹਿਣੀ ਨਹੀਂ, ਕੋਈ ਕੰਮ ਤਾਂ ਰਹਿਣਾ ਹੀ ਨਹੀਂ ਤੁਹਾਡਾ। ਚਲੋ ਉਹ ਤਾਂ 100% ਮਤਲਬ ਲਾਈਕ ਐਗਜ਼ੈਜਰੇਟ ਤਾਂ ਚਲੋ ਕਰਨਾ ਹੁੰਦਾ ਇਹਨਾਂ ਨੇ। ਕੋਈ ਸੌਫਟ ਬਲੋ ਕਰਦਾ, ਕੋਈ ਹਾਰਡ ਬਲੋ ਕਰਦਾ ਆ। ਇਹ ਗੱਲ ਹੋ ਜਾਂਦਾ ਵੀ ਝਟਕਾ ਕੋਈ ਸੁਨਿਆਰੇ ਵਾਂਗੂ ਮਾਰਦਾ ਅਤੇ ਕੋਈ ਲੋਹਾਰ ਵਾਂਗੂ ਮਾਰਦਾ। ਗੱਲ ਇਹ ਆ ਵੀ ਪਰ ਰਿਐਲਿਟੀ ਤਾਂ ਜਿਹੜੀ ਚੀਜ਼ 'ਚ ਹੈਗੀ ਹੈ,
$5 ਟ੍ਰਿਲੀਅਨ ਦੀ ਇਨਵੈਸਟਮੈਂਟ ਹੈ ਇਸ ਟੈਕਨੋਲੋਜੀ ਦੇ ਵਿੱਚ। $5 ਹਾਂਜੀ ਟ੍ਰਿਲੀਅਨ ਦੀ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ। ਚੌਥੇ ਪੰਜਵੇਂ ਨੰਬਰ ਦੀ ਦੁਨੀਆ ਦੀ ਇਕੋਨਮੀ ਬਣ ਜਾਂਦੀ, ਉਸ ਤੋਂ ਜ਼ਿਆਦਾ ਇਨਵੈਸਟਮੈਂਟ AI ਦੇ ਵਿੱਚ ਆਲਰੇਡੀ ਹੋ ਚੁੱਕੀ ਹੈ। ਅਤੇ ਆਇਆਂ ਨੂੰ ਇਹਨੂੰ ਜ਼ਿਆਦਾ ਚਿਰ ਨਹੀਂ ਹੋਇਆ, AI ਨੂੰ ਕੁਝ ਕੁ ਸਾਲ ਹੋਇਆ, ਲੈਸ ਦੈਨ ਅ ਡੈਕੇਡ। ਆਇਆਂ ਨੂੰ ਤਾਂ ਖੈਰ ਬਹੁਤ ਟਾਈਮ ਹੋ ਗਿਆ, ਪਰ ਗੱਲ ਇਹ ਆ ਵੀ ਮੇਨ ਸਟ੍ਰੀਮ ਹੋਇਆ ਨੂੰ ਆਪਾਂ ਕਹਿ ਸਕਦੇ ਬਾਰ ਗੱਲ ਕਰਦੇ ਕਿ 1950s ਵਿੱਚ AI ਦੇ ਉੱਤੇ ਵਰਕ ਹੋਣਾ ਸ਼ੁਰੂ ਹੋ ਗਿਆ ਸੀਗਾ ਜਾਂ ਬਟ ਸੋ ਓਬਵੀਅਸਲੀ ਪੋਟੈਂਸ਼ੀਅਲ ਇਹਦੇ ਵਿੱਚ ਖਤਰਾ ਇਹ ਚੀਜ਼ ਦਾ ਚੇਤਾਵਨੀ ਹੈ। ਜਿੱਦਾਂ ਮਰਜ਼ੀ ਇਸ ਨੂੰ ਜਿਹੜਾ ਕਰ ਲਓ, ਬਟ ਬੀ ਰੈਡੀ ਫਾਰ ਇਟ, ਬੀ ਪ੍ਰੀਪੇਅਰਡ। ਉਹਨਾਂ ਨੇ ਬ੍ਰਿਟੇਨ ਨੂੰ ਪ੍ਰੀਪੇਅਰਡ ਰਹਿਣ ਨੂੰ ਕਿਹਾ ਆ, ਅਸੀਂ ਆਪਾਂ ਆਪਣੀ ਕਮਿਊਨਿਟੀ ਨੂੰ ਕਹਿੰਦੇ ਵੀ ਬੀ ਪ੍ਰੀਪੇਅਰਡ, ਵੀ ਇਸ ਚੀਜ਼ ਦੇ ਵਿੱਚ ਤੁਸੀਂ ਪ੍ਰੀਪੇਅਰ ਰਹਿਣਾ ਚਾਹੀਦਾ। ਬ੍ਰੇਕ ਲੈ ਲਈਏ ਹਰਵਿੰਦਰ ਆਪਾਂ ਇੱਥੇ, ਅਤੇ ਗੱਲਬਾਤ ਨੂੰ ਫਿਰ ਆਪਾਂ ਜਾਰੀ ਰੱਖਾਂਗੇ ਅਤੇ ਮਿਲਦੇ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸਰੋਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀ, ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਪੰਜਾਬੀ ਟੀਵੀ ਵੇਖ ਰਹੇ ਸਾਰੇ ਮਾਣਿਕ ਸਰੋਤੇ ਤੇ ਵਿਊਅਰਸ ਦਾ ਫਿਰ ਤੋਂ ਨਿੱਘਾ ਜੀ ਆਇਆਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਅੱਛਾ ਹਰਵਿੰਦਰ, ਆਪਾਂ ਦੋਨਾਂ ਦੇ ਬੱਚੇ ਛੋਟੇ ਆ, ਨਿਆਣਿਆਂ ਦਾ ਐਕਸਪੋਜਰ AI ਨੂੰ ਕਿੱਦਾਂ ਦਾ ਹੋਵੇ, ਕਿਹੜੀ ਚੀਜ਼ ਉਹਨਾਂ ਨੂੰ ਦੇਖਣੀ ਚਾਹੀਦੀ, ਕਿਹੜੀ ਨਹੀਂ ਦੇਖਣੀ ਚਾਹੀਦੀ, ਇਹ ਤਾਂ ਤੁਹਾਡੇ ਤਾਂ ਮੇਰੇ ਹੀ ਨਹੀਂ, ਆਪਣੀ ਉਮਰ ਦੇ ਜਾਂ ਸਾਰੇ ਮਾਪਿਆਂ ਦੇ ਮਨਾਂ ਦੇ ਵਿੱਚ ਇੱਕ ਚਿੰਤਾ, ਇੱਕ ਖਿਆਲ ਜਿਹੜਾ ਇਹ ਜ਼ਰੂਰ ਰਹਿੰਦਾ ਹੋਣਾ ਆ ਕਿਤੇ ਬੈਕ ਆਫ ਦਾ ਮਾਈਂਡ, ਵੀ ਕੀ ਜਿਹੜਾ ਉਹ ਚੱਲ ਰਿਹਾ ਆ। ਆਈਪੈਡ ਵੀ ਦਿੱਤੇ ਹੁੰਦੇ ਆ, ਕੰਟਰੋਲ ਵੀ ਕਰਨ ਦੀ ਕੋਸ਼ਿਸ਼ ਕਰਦੇ ਆ, ਬਟ ਉਹਨਾਂ ਚੀਜ਼ਾਂ ਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਜਿੰਨਾ ਤੱਕ ਇਹਨਾਂ ਦੀ ਪਹੁੰਚ ਕਿਹਦੀ ਬਣ ਜਾਂਦੀ ਆ। ਸੋ ਕਾਲਡ ਸਮਾਰਟ ਟੋਇਜ਼ ਉਹ ਵੱਡੇ ਸਵਾਲ ਕਰ ਰਹੇ ਆ ਬੱਚਿਆਂ ਦੀ ਸੇਫਟੀ ਨੂੰ ਲੈ ਕੇ, ਉਹਨਾਂ ਦੇ ਪ੍ਰਤੀ ਜਿਹੜੇ ਉਹ ਸਵਾਲ ਆ। ਕੀ ਇਹ ਮਸਲਾ ਜਿਹੜਾ ਇਸ ਟਾਈਮ ਬਣਿਆ ਪਿਆ, ਅਤੇ ਐਜ਼ ਏ ਪੇਰੈਂਟ ਆਪਾਂ ਨੂੰ ਕਿੱਦਾਂ ਇਸ ਦੇ ਉੱਤੇ ਨਜ਼ਰ ਰੱਖਣੀ ਚਾਹੀਦੀ ਆ? ਰਾਜਕਨ, AI ਆਪਾਂ ਗੱਲ ਕਰਦੇ ਹਰ ਇੱਕ ਫੀਲਡ ਵਿੱਚ ਹੈਗਾ। ਸੋ ਬੱਚਿਆਂ ਦੇ ਟੋਏ ਦੇ ਵਿੱਚ ਵੀ AI ਫੀਲਡ ਹੋ ਗਿਆ, ਜਿਹਦੇ ਵਿੱਚ ਬੱਚੇ ਜਿਹੜੇ ਆ ਕਨਵਰਸੇਸ਼ਨ ਕਰ ਸਕਦੇ ਟੋਇਜ਼ ਦੇ ਨਾਲ, ਅਤੇ ਅੱਗੋਂ ਜਿਹੜੇ ਟੋਏ ਆ ਰੋਬੋਟਿਕ ਟਾਈਪ ਜਾਂ ਹੋਰ ਕਿਸੇ ਤਰ੍ਹਾਂ ਦਾ, ਉਹ ਤੁਹਾਨੂੰ ਬੋਟ ਆ ਬੇਸਿਕਲੀ, ਉਹ ਰਾਈਟ ਇੰਟਰਨਲ ਬੋਟ ਆ। ਸੋ ਉਹਦੇ ਬਾਰੇ ਜਿਹੜੇ ਕੰਜ਼ਿਊਮਰ ਵਾਚਡੌਗ ਆ ਉਹਨਾਂ ਵਾਰਨਿੰਗ ਦੇਣੀ ਸ਼ੁਰੂ ਕਰ ਦਿੱਤੀਆਂ ਵੀ ਜਿਹੜੇ AI ਪਾਵਰਡ ਟੋਏ ਹੈਗੇ ਆ, ਖਿਡੌਣੇ ਆ ਬੱਚਿਆਂ ਦੇ, ਜਿੰਨਾ ਬੇਸਿਕਲੀ ਜਿਹੜੇ ਬੱਚਿਆਂ ਨਾਲ, ਖਾਸ ਤੌਰ 'ਤੇ ਜਿਹੜੇ ਬੱਚਿਆਂ ਦੇ ਨਾਲ ਗੱਲਬਾਤ ਕਰ ਸਕਦੇ ਆ, ਉਹ ਸ਼ਾਇਦ ਉਹ ਕਹਿੰਦੇ ਠੀਕ ਨਹੀਂ ਆ, ਹੈ ਨਾ। ਉਹਦੇ ਕੁਝ ਕਾਰਨ ਉਹਨਾਂ ਸਾਹਮਣੇ ਲੈ ਕੇ ਆਉਂਦੇ ਆ। ਇੱਕ ਤਾਂ ਇਹ ਹੈ ਕਿ ਐਡਿਕਸ਼ਨ ਹੋ ਸਕਦੀ ਹੈ। ਐਡਿਕਸ਼ਨ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਨਾ, ਤੇ ਸੋਸ਼ਲ ਮੀਡੀਆ ਤੋਂ ਲੈਦਾ ਚੈਟ ਬਾਟਸ ਦੇ ਨਾਲ ਵਰਚੁਅਲ ਐਵਾਟਾਰ ਇਹਦੇ ਬਣ ਜਾਂਦੇ, ਉਹਦੇ ਨਾਲ ਵੀ ਉਹਨਾਂ ਲੋਕਾਂ ਦੀ ਬਹੁਤ ਜ਼ਿਆਦਾ ਐਡਿਕਸ਼ਨ ਆ, ਬਹੁਤ ਹੈ ਨਾ। ਸੋ ਉਹ ਕਹਿੰਦਾ ਵੀ ਛੋਟੀ ਉਮਰ ਦੇ ਵਿੱਚ ਜੇ ਬੱਚਿਆਂ ਨੂੰ AI ਦਾ ਐਕਸਪੋਜਰ ਹੋ ਜਾਂਦਾ, ਤੇ ਜੇ ਟੋਇਜ਼ ਤੋਂ, ਤੇ ਉਹਦੇ ਕਰਕੇ ਉਹਨਾਂ ਦਾ ਐਡਿਕਟਿਵ ਬਿਹੇਵੀਅਰ ਜਿਹੜਾ ਉਹਨੂੰ ਵਾਧਾ ਹੋਏਗਾ ਇਹਦੇ ਨਾਲ। ਦੂਸਰੀ ਗੱਲ ਇਹ ਆ ਕਿ ਅੱਗੋਂ ਕੀ ਉਹ ਰਿਸਪੌਂਸ ਕਰ ਰਿਹਾ ਵਾ ਕੀ ਨਹੀਂ, ਤੇ ਹੋ ਸਕਦਾ ਉਹ ਐਪਰੋਪ੍ਰੀਏਟ ਏਜ ਸਪੈਸੀਫਿਕ ਨਾ ਹੋਵੇ। ਤੇ ਤੀਜੀ ਚੀਜ਼ ਇਹ ਆ ਕਿ ਜਿਹੜੇ ਬੱਚੇ ਆ ਉਹ ਰਾਜਕਰਨ ਲਰਨ ਕਰਦੇ ਆ ਆਪਣੇ ਬੰਦਿਆਂ ਦੇ ਇੰਟਰੈਕਸ਼ਨ ਦੀ। ਹੁਣ ਸਭ ਤੋਂ ਵੱਡੀ ਜਿਹੜੀ ਸਮੱਸਿਆ ਨਾ, ਉਹ ਇੱਥੇ ਹੀ ਲਾਈ ਕਰਦੀ ਆ। ਗੱਲ ਇਹ ਆ ਕਿ ਆਪਾਂ ਕੋਲ ਸਮਾਂ ਘੱਟ ਗਿਆ, ਹੈ ਨਾ। ਕਈ ਉਹਦੇ ਕਾਰਨ ਆਪਾਂ ਉਹਨਾਂ 'ਚ ਨਹੀਂ ਜਾਂਦੇ, ਪਰ ਇਹ ਫੈਕਟ ਆ ਵੀ ਆਪਾਂ ਕੋਲ ਸਮਾਂ ਘੱਟ ਗਿਆ। ਜਿੰਨਾ ਸਾਡੇ ਛੋਟੇ ਹੁੰਦਿਆਂ ਸਾਡੇ ਵੱਡੇ ਵਡੇਰਿਆਂ ਨੇ ਸਾਡੇ ਉੱਤੇ ਸਮਾਂ ਲਾਇਆ, ਸਾਡੇ ਇਕੱਠੇ ਪਰਿਵਾਰ, ਸਾਂਝੇ ਪਰਿਵਾਰ ਹੋਣ ਕਰਕੇ, ਦਾਦਾ ਦਾਦੀ, ਨਾਨਾ ਨਾਨੀ ਲਾਗੇ ਹੋਣ ਕਰਕੇ, ਸਾਰਿਆਂ ਦੇ ਜਿੰਨਾ ਬੱਚੇ ਨੂੰ ਬੱਚਿਆਂ ਤੋਂ ਸਿੱਖਣ ਨੂੰ ਐਕਸਪੋਜਰ ਮਿਲਦਾ ਸੀ ਜਾਂ ਸਿੱਖਦੇ ਹੀ ਬੱਚੇ, ਉਹ ਸਮਾਂ ਅੱਜ ਕੱਲ੍ਹ ਉਹਨਾਂ ਬੱਚਿਆਂ ਨੂੰ ਦੇ ਨਹੀਂ ਹੋਇਆ। ਤੇ ਆ ਜਿਹੜਾ ਟੀਵੀ ਹੈਗਾ ਜਾਂ ਆਈਪੈਡ ਹੈਗੀ, ਇਹ ਵੀ ਵਨ ਆਫ ਦਾ ਰੀਜ਼ਨ ਇਹ ਹੈ ਕਿ ਚਲੋ ਬੱਚੇ ਜਦੋਂ ਵਿਹਲੇ ਹੁੰਦੇ ਆ ਉਹ ਸਮਾਂ ਮੰਗਦੇ, ਤੁਹਾਡਾ ਮੰਗਦੇ, ਹੈ ਨਾ। ਤੇ ਆਪਾਂ ਐਜ਼ ਅ ਯੰਗ ਅਡਲਟ ਜਾਂ ਬੱਚਿਆਂ ਵਾਲੇ ਆਪਾਂ ਕੋਲ ਸਮਾਂ ਨਹੀਂ ਹੁੰਦਾ ਉਹਨਾਂ। ਕੰਮਕਾਰ ਦੋਨੋਂ ਜਣੇ ਅੱਜ ਕੱਲ੍ਹ, ਹੈ ਨਾ, ਜਿੱਦਾਂ ਜੋਬਾਂ ਕਰਦੇ ਲੋਕ, ਤੇ ਉਹਦੇ ਕਰਕੇ ਫਿਰ ਆਪਾਂ ਥੋੜ੍ਹਾ ਜਿਹਾ ਜੋਬ ਤੋਂ ਥੱਕੇ ਆਉਣਾ ਤੇ ਘਰ ਆ ਕੇ ਆਪਾਂ ਗੱਲ ਕਰਨੀ ਕਿ ਆਪਾਂ ਥੋੜ੍ਹੀ ਸਾਹ ਲੈ ਲਈਏ, ਦਮ ਲੈ ਲਈਏ। ਨਿਆਣਿਆਂ ਨੇ ਵੀ ਉਹ ਟਾਈਮ ਲੈਣਾ, ਤਾਂ ਉਹ ਕਹਿੰਦੇ ਯਾਰ ਆਈਪੈਡ ਦੇ ਦਿਓ ਜਾਂ ਨਾ ਥੋੜ੍ਹਾ ਜਿਹਾ ਟੀਵੀ ਲਾ ਦਿਓ, ਤਾਂ ਕਿ ਥੋੜ੍ਹਾ ਸਾਹ ਲੈ ਲਈਏ ਜਾਂ ਕੋਈ ਹੋਰ ਕੰਮ ਕਰ ਲਈਏ। ਸੋ ਉਹ ਜਿਹੜੀ ਸਮੱਸਿਆ ਹੈਗੀ ਆ, ਇਹ ਰਿਐਲਿਟੀ ਆ, ਹੈ ਨਾ। ਮੈਂ ਬੜੇ ਲੋਕਾਂ ਦੇ ਨਾਲ ਗੱਲ ਕੀਤੀ ਆ, ਮੈਨੂੰ ਲੱਗਦਾ ਸਾਰੀ ਇੱਕ ਮੱਤ ਹੀ ਆ ਜਿਨ੍ਹਾਂ ਦੇ ਨਾਲ ਮੈਂ ਗੱਲ ਕਰਦੀ ਹਾਂ। ਤਾਂ ਉਹਦੇ ਕਰਕੇ ਜਿਹੜੇ ਨਵੇਂ ਤਰ੍ਹਾਂ ਦੇ ਟੋਇਜ਼ ਆ ਗਏ, ਉਹ ਇਹ ਆ ਵੀ ਚੱਲ ਬੱਚੇ ਜਿਹੜੇ ਆ ਘੱਟੋ ਘੱਟ ਬਿਜ਼ੀ ਰਹਿਣ, ਇੰਗੇਜ ਰਹਿਣ, ਤੇ ਉਹਦੇ ਕਰਕੇ AI ਟੋਇਜ਼ ਜਿਹੜੇ ਆ, AI ਪਾਵਰ ਟੋਇਜ਼, ਉਹ ਕਾਫੀ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਉਹਨਾਂ ਦੀ ਮਜ਼ਬੂਤੀ ਫੜ ਰਹੇ ਆ, ਉਹਨਾਂ ਦੀ ਵਿਕਰੀ ਵੱਧ ਰਹੀ ਆ।
ਸੋ ਬੇਸਿਕਲੀ ਤੁਸੀਂ ਇਹ ਸੋਚੋ ਕਿ ਜੇ ਇੱਕ ਖਿਡੌਣਾ ਬੱਚੇ ਨਾਲ ਗੱਲਬਾਤ ਵਾਪਸ ਕਰ ਰਿਹਾ ਵਾ, ਬੱਚਾ ਗੱਲਬਾਤ ਕਰ ਰਿਹਾ, ਵਾਪਸ ਜਵਾਬ ਦੇ ਰਿਹਾ ਬੱਚੇ ਨੂੰ, ਤੇ ਸਾਡੇ ਬੱਚੇ ਨੂੰ ਕੌਣ ਸਿਖਾ ਰਿਹਾ, ਰਾਈਟ? ਸੋ ਇਹ ਚੀਜ਼ ਥੋੜੀ ਸੋਚਣ ਵਾਲੀ ਹੈਗੀ ਆ ਆਪਾਂ ਦੇ ਲਈ, ਬੜਾ ਸਟ੍ਰੇਟ ਫਾਰਵਰਡ ਜਿਹਾ ਸਾਰਿਆਂ ਦੇ ਸੋਚਣ ਦੀ ਗੱਲ ਹੈਗੀ ਆ। ਕਿਉਂਕਿ ਜੇ ਆਪਾਂ ਟੈਕਨੋਲੋਜੀ ਦੇ ਪਰਸਪੈਕਟਿਵ ਤੋਂ ਵੀ ਨਾ ਸੋਚੀਏ ਤੇ AI ਲਰਨ ਕਰਦੀ ਆ ਮੈਸਿਵ ਡੇਟਾ ਤੋਂ, ਇੰਟਰਨੈਟ ਸਕ੍ਰੇਪਿੰਗ ਤੋਂ ਆਪਾਂ ਗੱਲ ਕੀਤੀ ਆ ਵੀ ਮਾਡਲ ਕਿੱਦਾਂ ਬਣਦੇ ਆ, ਹਨਾ, ਉਹ ਕਿੱਦਾਂ ਸਾਰੀ ਗੱਲ ਬਣਦੀ। ਉਹਨੂੰ ਚਾਈਲਡ ਦੀ ਸਾਈਕੋਲੋਜੀ ਉਸ ਹਿਸਾਬ ਨਾਲ ਸਮਝ ਨਹੀਂ ਆ। ਇੰਟਰਨੈਟ ਦੇ ਉੱਤੇ ਤੇ ਕਈ ਕੁਛ ਹੀ ਪਿਆ ਹੋਇਆ, ਤੇ ਪੇਰੈਂਟਸ ਵੀ ਖਾਸ ਤੌਰ ਤੇ ਕਈ ਵਾਰ ਇਹਨਾਂ ਰਿਅਲਾਈਜ਼ ਨਹੀਂ ਕਰਦੇ। ਈਵਨ ਸੋਸ਼ਲ ਮੀਡੀਆ ਜਾਂ ਆਈਪੈਡ, YouTube ਨੂੰ ਵੀ ਲੈ ਕੇ ਉਹਨਾਂ ਨਹੀਂ ਸਮਝਦੇ ਚੀਜ਼ਾਂ ਨੂੰ, ਵੀ ਇਹ ਓਪਨ ਐਂਡਡ, ਤੇ AI ਨੂੰ ਲੈ ਕੇ ਤੇ ਬਹੁਤ ਜ਼ਿਆਦਾ, ਵੀ ਇਹ ਕਿੰਨੇ ਓਪਨ ਐਂਡਡ ਸਿਸਟਮ ਹੁੰਦੇ ਆ। ਤੇ ਤੀਸਰੀ ਚੀਜ਼, ਆਪਾਂ ਰੈਗੂਲੇਸ਼ਨ ਦੀ ਬਾਰ-ਬਾਰ ਗੱਲ ਕੀਤੀ ਵੀ AI ਸੋਸ਼ਲ ਮੀਡੀਆ ਉੱਤੇ ਤੇ ਚਲੋ ਹੁਣ ਥੋੜੀ ਬਹੁਤੀ ਫੇਰ ਰੈਗੂਲੇਸ਼ਨ ਹੋਣ ਲੱਗੀ ਆ, ਉਹ ਵੀ ਬਹੁਤ ਘੱਟ ਆ, ਪਰ AI ਦੇ ਉੱਤੇ ਅਜੇ ਵੀ ਕੋਈ ਰੈਗੂਲੇਸ਼ਨ ਜਿਹੜੀ ਐਗਜ਼ਿਸਟ ਨਹੀਂ ਕਰਦੀ। ਜੇ ਪਿਛਲੇ ਹਫ਼ਤੇ 2 ਹਫ਼ਤੇ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਵੀ ਇੱਕ ਐਗਜ਼ੈਕਟਿਵ ਆਰਡਰ ਕੱਢਿਆ ਕਿ ਕੋਈ ਇਹਦੇ ਉੱਤੇ AI ਉੱਤੇ ਰੈਗੂਲੇਸ਼ਨ ਸਟੇਟਸ ਜਿਹੜੀਆਂ ਉਹ ਨਹੀਂ ਲਾ ਸਕਦੀਆਂ। ਸੋ ਇਹ ਤੋਂ ਇਹ ਆ ਵੀ AI ਜਿਹੜੀ ਬਹੁਤੀ ਰੈਗੂਲੇਟਡ ਨਹੀਂ ਆ। ਸੋ ਇਹਦੇ ਪ੍ਰੋਡਕਟਸ ਦਾ ਐਕਸਪੋਜ਼ਰ ਬੱਚਿਆਂ ਨੂੰ, ਰਾਜਕਰਨ ਮੇਰੀ ਤਾਂ ਰਿਕੁਐਸਟ ਇਹ ਹੈ ਵੀ ਬਹੁਤ ਧਿਆਨ ਦੇ ਨਾਲ ਤੇ ਸੁਪਰਵਾਈਜ਼ਡ ਤਰੀਕੇ ਦੇ ਨਾਲ ਹੋਣਾ ਚਾਹੀਦਾ, ਖਾਸ ਤੌਰ ਤੇ ਛੋਟੇ ਬੱਚਿਆਂ ਨੂੰ। ਹਾਂ, ਜਦੋਂ ਟੀਨੇਜਰ ਹੋ ਜਾਂਦੇ ਆ ਫਿਰ ਥੋੜਾ ਜਿਹਾ ਤੁਸੀਂ ਹਨਾ ਉਹਨਾਂ ਕੁ ਕੰਟਰੋਲ ਘੱਟ ਜਾਂਦਾ, ਪਰ ਜੇ ਛੋਟੇ ਬੱਚੇ ਆ ਤੇ ਉਹਨਾਂ ਨੂੰ ਥੋੜਾ ਸਮਾਜ AI ਤੋਂ ਦੂਰ ਹੀ ਰੱਖੋ, ਮੇਰੀ ਤਾਂ ਇਹ ਰਿਕਮੈਂਡੇਸ਼ਨ ਹੈ। ਜੀ, ਨਹੀਂ ਕਿਉਂਕਿ ਬਿਲਕੁਲ ਧਿਆਨ। ਤੁਸੀਂ ਮਨ ਵਿੱਚ ਆਪ ਸੋਚੋ ਨਾ ਅਖੀਰ ਵਿੱਚ ਕਿ ਤੁਸੀਂ ਅਲਾਓ ਕਰੋਗੇ AI ਦਾ, ਜਿੰਨਾ ਆਪਾਂ ਥੋੜਾ ਜਿਹਾ ਤੁਹਾਨੂੰ ਦੱਸਿਆ ਵੀ ਕਿ AI ਟੋਏ ਨੂੰ ਟੂ ਹੈਵ ਅਨਸੁਪਰਵਾਈਜ਼ਡ ਕਨਵਰਸੇਸ਼ਨ ਵਿਦ ਯੂਰ ਕਿਡ, ਆਪਣੇ ਬੱਚੇ ਨਾਲ ਨਾ ਸੁਪਰਵਾਈਜ਼ ਨਾ ਬਿਲਕੁਲ ਨਹੀਂ। ਕਰ ਸਕਦੇ ਹੋ, ਹਨਾ। ਜੇ ਆਨਸਰ ਇਹਦਾ ਨਹੀਂ ਆ ਤੇ ਫਿਰ ਥੋੜਾ ਇਹਨੂੰ ਅਵੋਇਡ ਕਰੋ ਹਜੇ ਥੋੜਾ ਚਿਰ, ਜਿੰਨਾ ਚਿਰ ਤੱਕ ਇੱਥੇ ਰੈਗੂਲੇਸ਼ਨ ਨਹੀਂ ਆਉਂਦੀ। ਨਹੀਂ, ਆਪਣੇ ਆਪ ਦੇ ਉੱਤੇ ਕੰਟਰੋਲ, ਤੇ ਨਿਆਣਿਆਂ ਦੇ ਉੱਤੇ ਜਿਹੜਾ ਕੰਟਰੋਲ ਆ ਉਹ ਆਪਾਂ ਨੂੰ ਮਿਲ ਜੁਲ ਕੇ ਕਰਨਾ ਪੈਣਾ, ਅਦਰਵਾਈਜ਼ ਕਾਫੀ ਜ਼ਿਆਦਾ ਜਿਹੜੀ ਇਹ ਪ੍ਰੋਬਲਮ। ਹਾਂਜੀ, ਸੋ ਕਿਉਂਕਿ ਇਹ ਤਾਂ ਇਹਦਾ ਬੱਚਿਆਂ ਦੀ ਗੱਲ ਆ ਨਾ। ਹੁਣ ਆਪਾਂ ਇੱਕ ਪਿਛਲੇ ਹਫ਼ਤੇ ਹੀ ਬੜੀ ਚਰਚਾ ਦਾ ਵਿਸ਼ਾ ਬਣੀ ਕਿ ਜਾਪਾਨ ਦੀ ਇੱਕ ਕੁੜੀ, ਉਹਨੇ ਚੈਟ GPT ਦੇ ਨਾਲ ਵਿਆਹ ਕਰਾ ਲਿਆ। ਲੈ ਦੇਖ ਲਓ, ਹੈਨਾ। ਸੋ ਕਾਫੀ ਉਹਦਾ ਮੀਡੀਆ ਦਾ ਬਣੀ। ਚਲੋ ਆਫ ਕੋਰਸ ਉਹ ਮੌਕ ਮੈਰਿਜ ਆ, ਹੈਨਾ, ਜੋ ਸੋਸ਼ਲ ਮੀਡੀਆ ਦੇ ਉੱਤੇ ਟ੍ਰੈਂਡ ਬਣਾਉਣ ਦੇ ਲਈ ਚੀਜ਼ਾਂ ਬਣਦੇ ਆ, ਪਰ ਕਹਿਣ ਦਾ ਮਤਲਬ ਇਹ ਆ ਕਿ ਜਾਪਾਨ ਦਾ ਵਿੱਚ ਕੁਝ ਕਲਚਰ ਵੀ ਇਦਾਂ ਦਾ ਹਾਈਲੀ ਕੰਪੈਰੀਟਿਵ ਕਲਚਰ ਆ। ਅਰਬਨ ਮੋਰ ਦੈਨ 90%, 90% ਤੋਂ ਵੱਧ ਲੋਕੀ ਸ਼ਹਿਰਾਂ ਦੇ ਵਿੱਚ ਰਹਿੰਦੇ ਆ। ਇਕੱਲਤਾ ਦਾ ਬੜੀ ਸਮੱਸਿਆ ਵਾ, ਇਕੱਲਤਾ ਦੀ ਬਹੁਤ ਸਮੱਸਿਆ ਵਾ। ਵਿਆਹ ਲੋਕਾਂ ਦੇ ਉਸ ਹਿਸਾਬ ਨਾਲ ਨਹੀਂ ਹੋ ਰਹੇ, ਹਨਾ, ਲੋਕਾਂ ਨੇ ਕੰਪੈਟੀਬਲ ਨਹੀਂ ਬਣਦੇ। ਉਹਦੇ ਕਰਕੇ ਫਿਰ AI ਬੇਸਡ ਜਿਹੜਾ ਐਵਾਟਾਰ ਆ ਉਹਨਾਂ ਉੱਤੇ ਤਾਂ ਡਿਪੈਂਡੈਂਸੀ ਬਣ ਜਾਂਦੀ ਆ। ਸੋ ਕਈ ਵਾਰੀ ਇਮੋਸ਼ਨਲੀ ਕੋਈ ਲੋਕ ਇੰਨੇ ਜ਼ਿਆਦਾ ਹੋ ਜਾਂਦੇ ਆ, ਐਨਗੇਜ ਹੋ ਜਾਂਦੇ ਆ ਕਿ ਉਹਨਾਂ ਨੂੰ AI ਸਭ ਕੁਝ ਲੱਗਣ ਲੱਗ ਪੈਂਦਾ। ਸੋ ਇਹ ਕੁਝ ਸਮੱਸਿਆਵਾਂ, ਨਾਲੇ ਕਲਾਊਟ ਆ ਨਾ ਇਹਦੇ ਵਿੱਚ। ਇੱਕ ਐਂਗਲ ਇਹ ਵੀ ਆ ਹਰਵਿੰਦਰ, ਵੀ ਕਲਾਊਟ ਆ ਬਹੁਤ ਵੱਡਾ। ਲੋਕੀ ਕਹਿੰਦੇ ਆ ਵੀ ਮੈਂ ਹੁਣ ਖਬਰਾਂ 'ਚ ਰਹਿਣਾ, ਜਾਂ ਮੈਨੂੰ ਜ਼ਿਆਦਾ ਉਹ ਲੋਕ ਲਾਈਕ ਕਰਨ ਤੇ ਉਹ ਸਾਰਾ ਕੁਝ ਜਿਹੜਾ ਉਹ ਹੋਵੇ। ਸੋ ਦੇयर ਇਜ਼ ਅਨਦਰ ਥਿੰਗ ਟੂ, ਜਿਹੜੀ ਇਹ ਪੈਰਲਲੀ ਜਿਹੜੀ ਉਹ ਚੱਲ ਰਹੀ ਹੈ, ਲੋਕਾਂ ਦੇ ਡੋਪਾਮਾਈਨ ਇਫੈਕਟ ਦੇ ਉੱਤੇ, ਸਾਈਕੀ ਦੇ ਉੱਤੇ ਅਸਰ ਇਸੇ ਲਈ ਕੀਤਾ। ਦੈਟਸ ਵਾਈ ਆਪਾਂ ਬਾਰ-ਬਾਰ ਇਹ ਕਹਿ ਰਹੇ ਨਾ ਵੀ ਡੇਂਜਰਸ ਕਿਉਂ ਆ, ਨਾਲ ਦੇ ਨਾਲ ਜਿੱਥੇ ਇਹਦੇ ਫਾਇਦੇ ਆ, ਅਡਿਕਟਿਵ ਕਿਉਂ ਜਿਹੜਾ ਉਹ ਹੈਗਾ। ਸਕਰੋਲਿੰਗ ਨੂੰ, ਅਡਿਕਸ਼ਨ ਨੂੰ ਐਜ਼ ਏ ਰੈਸਟ ਵੇਚਿਆ ਜਾ ਰਿਹਾ, ਵੀ ਤੁਸੀਂ ਰੈਸਟ ਕਰ ਰਹੇ ਆ ਉਸ ਟਾਈਮ ਦੇ ਉੱਤੇ ਜਦੋਂ ਤੁਸੀਂ ਸਕਰੋਲਿੰਗ ਕਰ ਰਹੇ ਆ। ਅਸਲ 'ਚ ਹੈ ਨਹੀਂ। ਆਪਾਂ ਬਲੂ ਸਕਰੀਨ ਦੇ ਉੱਤੇ ਸਪੈਸ਼ਲ ਉਦੋਂ ਸ਼ੋਅ ਕੀਤਾ ਵੀ ਕਿਸ ਤਰੀਕੇ ਦੇ ਨਾਲ ਅਗਲੇ ਮਿਲੀਅਨਸ ਆਫ ਡਾਲਰ ਰਿਸਰਚਰਸ ਦੇ ਉੱਤੇ ਸਪੈਂਡ ਕਰ ਰਹੇ, ਹਾਊ ਟੂ ਮੇਕ ਦੈਮ ਮੋਰ ਅਡਿਕਟਿਵ। ਆ ਜਿੰਨੀਆਂ ਗੇਮਸ ਦਾ ਧੰਦਾ ਆ, ਜਿਹੜਾ ਐਵਤਾਰਸ ਦੇ ਨਾਲ ਤੁਸੀਂ ਜਿੱਦਾਂ ਗੱਲ ਕੀਤੀ ਸੀਗੀ ਵੀ ਕਿਹੜੀ ਚੀਜ਼ ਵਧੀਆ ਲੱਗਦੀ, ਕਿਵੇਂ ਆ, ਵੀ ਉਹ 'ਤੇ ਮਨੀ ਕਿਉਂ ਖਰਚਦੇ ਆ, ਕਿਉਂਕਿ ਉਹ ਦੇ ਵਾਂਟ ਦੈਟ ਥਿੰਗ। ਆ ਹੁਣ AI ਬॉयਫ੍ਰੈਂਡ ਦੇ ਨਾਲ ਵਿਆਹ ਵਾਲੀ ਗੱਲ ਆ, ਕੀ ਹੈ ਇਹਦੇ ਵਿੱਚ? ਮਤਲਬ ਹੈ ਤਾਂ ਦਿਮਾਗ ਦਾ ਦਿਵਾਲੀਆਪਨ ਨਹੀਂ ਸ਼ੋਅ ਕਰਦਾ, ਪਰ ਦਿਸ ਦ ਰਿਐਲਿਟੀ ਆਫ ਸੋਸਾਇਟੀ, ਵੀ ਇਹ ਜਿਹੜੀ ਜਿਸ ਪਾਸੇ ਵੱਲ ਨੂੰ ਆਪਾਂ ਵੱਧ ਰਹੇ ਹਾਂ। ਸੋ ਜੇ ਆਪਾਂ ਚਾਹੁੰਦੇ ਵੀ ਆਪਣੇ ਨਿਆਣੇ ਕਦੇ ਇੱਦਾਂ ਦੇ ਕੰਮ ਨਾ ਕਰਨ, ਤੇ ਆਪਾਂ ਨੂੰ ਭਾਈ ਧਿਆਨ ਰੱਖਣਾ ਪੈਣਾ ਵੀ ਇਹ ਕੀ ਕੁਛ ਜਿਹੜਾ ਨਾਲ ਦੇ ਨਾਲ ਹਿਊਮਨ ਇੰਟਰੈਕਸ਼ਨ, ਪੀਪਲ ਟੂ ਪੀਪਲ ਇੰਟਰੈਕਸ਼ਨ ਦਾ ਰਾਜਕਰਨ ਕੋਈ ਬਦਲ ਨਹੀਂ ਆ, ਕੋਈ ਬਦਲ ਨਹੀਂ ਆ। ਤੇ ਉਹ ਥੋੜੀ ਜਿਹੀ ਆਪਾਂ ਨੂੰ ਹਨਾ ਧਿਆਨ ਰੱਖਣੀ ਪੈਣੀ ਵੀ ਮਾਹੌਲ ਇਦਾਂ ਦਾ ਬਣੇ ਨੇ, ਆਪ ਹੀ ਪਹਿਲਾਂ ਛੱਡਣਾ ਪੈਣਾ ਹੈ ਨਾ ਫੋਨ ਨੂੰ, ਨਾਲ ਦੇ ਨਾਲ ਨਾ ਆਪ ਛੱਡਣਾ ਪੈਣਾ। ਉਹਦਾ ਇੱਕ ਤਰੀਕਾ ਬੱਚੇ ਵੱਧ ਤੋਂ ਵੱਧ ਬੱਚਿਆਂ ਦੇ ਨਾਲ ਖੇਡਣ, ਹਨਾ, ਸਰਕਲ ਹੋਵੇ। ਉਹ ਇੱਕ ਵੱਡਾ ਚੈਲੰਜ ਆ, ਹਨਾ। ਸਾਰੇ ਜਾਣੇ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਕੇ ਦੇਖ ਲਿਓ ਹਰਵਿੰਦਰ,
ਸੋ ਕਾਲਡ ਬੱਚਿਆਂ ਨਾਲ ਟਾਈਮ ਸਪੈਂਡ ਕਰਨ ਦੇ ਨਾਂ ਦੇ ਉੱਤੇ ਆਪਾਂ ਫਿਰ ਵੀ ਸਕਰੋਲਿੰਗ ਕਰ ਰਹੇ ਹੁੰਦੇ ਹਾਂ। ਜੀ ਸੋ ਇਹ ਵੀ ਇੱਕ ਰਿਐਲਿਟੀ, ਆਪਾਂ ਨੂੰ ਉਹ ਚੀਜ਼ ਛੱਡਣੀ ਪੈਣੀ ਆ। ਮੈਂ ਤੁਹਾਨੂੰ ਇਕੱਲਿਆਂ ਨੂੰ ਨਹੀਂ ਕਹਿੰਦਾ, ਮੈਂ ਉਹਦੇ ਵਿੱਚ ਨਾਲ ਆਪ ਵੀ ਹੈਗਾ ਆ। ਮੈਂ ਜੀ ਜੀ ਸਾਰਿਆਂ ਨੂੰ, ਆਪਣੇ ਆਪ ਨੂੰ ਵੀ ਨਾਲ ਹੀ ਜਿਹੜੇ ਚੀਜ਼ ਆਪਾਂ ਕਹਿ ਰਹੇ ਹਾਂ, ਹੌਲੀ ਹੌਲੀ ਯੂ ਹੈਵ ਟੂ ਚਿਪ ਇਟ ਅਵੇ। ਅੱਛਾ, ਪਰ ਹੁਣ AI ਬੱਚਿਆਂ ਦੇ ਲਈ ਖਤਰਨਾਕ ਇੱਦਾਂ ਹੋ ਸਕਦੀ ਆ, ਅਨਸੁਪਰਵਾਈਜ਼ਡ ਉਧਰ। ਅਨਸੁਪਰਵਾਈਜ਼ਡ। ਤੇ ਜਿਹੜੇ ਸਕੂਲ ਵਾਲੇ ਆ, ਉਹ ਹੁਣ AI ਜਿਹੜਾ ਉਹ ਸਕੂਲ ਕਰਿਕੂਲਮ 'ਚ ਐਡ ਕਰ ਰਹੇ ਆ। ਆਪਾਂ ਇੱਥੇ ਇੱਕ AI ਸਕੂਲ ਦੀ ਗੱਲ ਵੀ ਕੀਤੀ ਸੀ ਵੀ ਜਿੱਥੇ ਪੜ੍ਹਾਈ ਜਿਹੜੇ ਆ AI ਵਾਲੇ ਜਿਹੜੇ ਉਹ ਰਹੇ ਆ। ਤੇ ਹੁਣ ਭਾਰਤ ਤੋਂ ਆ ਰਿਹਾ ਆ ਵੀ ਉੜੀਸਾ ਦੇ ਵਿੱਚ AI ਸਕੂਲ ਦੇ ਕਰਿਕੂਲਮ 'ਚ ਐਡ ਕਰਤੀ ਹੈ। ਹਾਂਜੀ, ਸੋ ਉਹ ਮੈਨੂੰ ਰਾਜਕਰਨ, ਉਹ ਜਿਹੜੀ AI ਨੂੰ ਸਕੂਲ ਦੇ ਕਰਿਕੂਲਮ ਵਿੱਚ ਐਡ ਕਰਨੀ, ਉਹ ਤੇ ਇੱਕ ਚੰਗੀ ਗੱਲ ਆ, ਕਿਉਂਕਿ ਉਹ ਸਾਡੀ ਜੋ ਆਪਾਂ ਰੇਡੀਓ ਦੇ ਟਾਕ ਸ਼ੋਅ ਤੇ ਗੱਲ ਕਰਦੇ ਨਾ, ਅਵੇਅਰਨੈਸ ਐਂਡ ਐਜੂਕੇਸ਼ਨ, ਪੜ੍ਹਾਉਣ ਦੀ ਉਹਨੂੰ ਉਸ ਖਾਤਰ। ਪਰਸਪੈਕਟਿਵ ਤੋਂ ਦੇਖਿਆ ਜਾ ਸਕਦਾ। ਤੇ ਇੰਡੀਆ ਦੇ ਵਿੱਚ ਉੜੀਸਾ ਨੇ ਇੱਕ ਐਫਰਟ ਲਿਆ ਕਿ AI ਜਿਹੜੀ ਐਜੂਕੇਸ਼ਨ ਸਕੂਲਾਂ ਦੇ ਵਿੱਚ ਹੋਵੇ, ਕੱਲੀ ਕੋਡਿੰਗ ਨਹੀਂ, ਪਰ ਜਨਰਲ ਅੰਡਰਸਟੈਂਡਿੰਗ ਕਿ AI ਕੰਮ ਕਿੱਦਾਂ ਕਰਦੀ ਆ, ਉਹਦੀ ਲਿਮਿਟ ਕੀ ਆ, ਉਹਨੂੰ ਵਰਤੀਏ ਕਿੱਦਾਂ, ਉਹਦਾ ਐਥੀਕਲ ਤਰੀਕਾ ਕੀ ਆ ਉਹਨੂੰ ਵਰਤਣ ਦਾ। ਸੋ ਇਹ ਸਾਰੀਆਂ ਚੀਜ਼ਾਂ, ਕਿਉਂਕਿ ਉਹਦਾ ਕਾਰਨ ਸਾਡੇ ਸਾਹਮਣੇ ਆ ਕਿ ਵਰਲਡ ਇਕਨੋਮਿਕ ਫੋਰਮ ਤੋਂ ਲੈ ਕੇ ਜਿੰਨੀਆਂ ਵੱਡੀਆਂ ਰਿਪੋਰਟ ਹੈਗੀਆਂ, ਉਹ ਸਾਰੀਆਂ ਕਹਿ ਰਹੀਆਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਫਿਊਚਰ ਜਿਹੜਾ ਉਹ ਚੇਂਜ ਹੋ ਜਾਣਾ, ਹੈ ਨਾ, ਰੀਡਿਫਾਈਨ ਹੋ ਜਾਣੀ। ਹੁਣੇ ਆਪਾਂ ਗੱਲ ਕਰਕੇ ਹਟੇ ਜੌਬਸ ਵੀ, ਤਾਂ ਉਹਦੇ ਵਿੱਚ ਫਿਊਚਰ ਜਿਹੜੀ AI ਲਿਟਰੇਸੀ ਆ ਅਗਾਊਂ, ਉਹਦੇ ਵਿੱਚ ਇਹ ਹੋਊਗਾ ਕਿ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਆ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਸੋਚਦੀ ਕਿੱਦਾਂ ਵਾ, ਉਹਦੇ ਵਿੱਚ ਬਾਇਸ ਤੇ ਹੈਲੂਸੀਨੇਸ਼ਨ ਨੂੰ ਆਪਾਂ ਡਿਟੈਕਟ ਕਿੱਦਾਂ ਕਰਨਾ, ਹੈ ਨਾ। ਆਪਾਂ ਉਹਦੇ ਤੇ ਵੀ ਗੱਲਬਾਤ ਕੀਤੀ ਵੀ ਗੁਰਬਾਣੀ ਨੂੰ ਵੀ ਗਲਤ ਤਰੀਕੇ ਦੇ ਨਾਲ ਉਹ ਪੇਸ਼ ਕਰਦੀ ਹੈ, ਹੈਲੂਸੀਨੇਸ਼ਨ ਹੁੰਦੀ ਆ। ਤੇ AI ਨੂੰ ਰਿਸਪੌਂਸੀਬਲੀ ਕਿੱਦਾਂ ਵਰਤਣਾ, ਐਵੇਂ ਸਿੱਧ ਪੱਧਰਾ ਨਹੀਂ ਵੀ ਜੋ AI ਨੇ ਕਹਿ ਦਿੱਤਾ। ਜਿੱਦਾਂ ਨਾ ਪੁਰਾਣੇ ਆਪਣੇ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਤੇ ਜਦੋਂ ਰੌਲਾ ਪਿਆ, ਤੇ ਉਹਦੇ ਵਾਸਤੇ ਕਿਸੇ ਨੇ ਕੋਈ ਗੱਲ ਕਹਿਣੀ, ਯਾਰ ਤੂੰ ਕਿੱਥੋਂ ਦੇਖਿਆ? ਉਹ ਫੇਸਬੁੱਕ ਤੇ ਦੇਖਿਆ ਸੀ, ਹੈ ਨਾ। ਫੇਸਬੁੱਕ ਦੇ ਉੱਤੇ ਅਥੈਂਟੀਕੇਸ਼ਨ ਕੀ ਹੈਗੀ ਆ, ਵੀ ਕਿਆ ਕੀ ਨੇ, ਕਿਸੇ ਨੇ ਲਿਖ ਦਿੱਤਾ, ਹੈ ਨਾ। ਸੋ ਉਸੇ ਤਰ੍ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਜ਼ਿੰਮੇਵਾਰੀ ਦੇ ਨਾਲ, ਨਾ ਕਿ ਅੰਧਾ ਧੁੰਦ ਉਹਨੂੰ ਤੁਸੀਂ ਵਰਤਣਾ। ਤੀਸਰੀ ਗੱਲ, ਇਹਨੂੰ ਇਸ ਤਰੀਕੇ ਨਾਲ ਦੇਖਿਆ ਜਾ ਸਕਦਾ ਕਿ ਜਿੱਦਾਂ ਬੱਚਿਆਂ ਨੇ ਕੰਪਿਊਟਰ 90s ਵਿੱਚ ਕੰਪਿਊਟਰ ਵਰਤਦੇ ਸੀ, ਰਾਈਟ। ਹੁਣ AI ਜਿਹੜੀ ਆ ਉਹ ਬੇਸਿਕ ਐਜੂਕੇਸ਼ਨ ਦਾ ਹਿੱਸਾ ਨਾ, ਇਹਦਾ ਇੱਕ ਤਰ੍ਹਾਂ ਦਾ ਐਫਰਟ ਆਪਾਂ ਵੀ ਗੱਲ ਕੀਤੀ ਸੀ ਵੀ ਅਸੀਂ ਖਾਲਸਾ ਸਕੂਲ ਫਰੀਮਾਉਂਟ ਦੇ ਵਿੱਚ AI ਐਜੂਕੇਸ਼ਨ ਜਿਹੜੀ ਆ ਉਹ ਸ਼ੁਰੂ ਕਰ ਰਹੇ ਹਾਂ ਜਨਵਰੀ ਦੇ ਵਿੱਚ, ਖਾਸ ਤੌਰ ਦੇ ਉੱਤੇ ਮਿਡਲ ਤੇ ਹਾਈ ਸਕੂਲ ਦੇ ਬੱਚਿਆਂ ਦੇ ਲਈ। ਤੇ ਇੱਦਾਂ ਦੇ ਜਿਹੜੇ ਵੀ ਬੱਚਿਆਂ ਨੂੰ ਪਤਾ ਤਾਂ ਲੱਗੇ ਨਾ ਵੀ AI ਹੈ ਕੀ ਆ, AI ਦੇ ਡਰਾਈਵਰ ਸੀਟ ਦੇ ਉੱਤੇ ਕੌਣ ਹੋਵੇ, ਕੀ AI ਡਰਾਈਵ ਕਰੇ ਜਾਂ ਤੁਸੀਂ AI ਨੂੰ ਡਰਾਈਵ ਕਰੋ, ਹੈ ਨਾ। ਉਹ ਸਾਰੀ ਚੀਜ਼ਾਂ ਨੂੰ ਸਮਝਣ ਦੀ ਲੋੜ ਆ, ਤੇ ਉਹ ਸਮਝਣ ਦੇ ਵਾਸਤੇ ਸਾਨੂੰ AI ਦੀ ਐਜੂਕੇਸ਼ਨ ਜ਼ਰੂਰੀ ਆ, ਕਿਉਂਕਿ ਜਿਹੜੀ AI ਦੀ ਜਾਣਕਾਰੀ ਹੋਊਗੀ ਸਾਡੀ ਫਿਊਚਰ ਦੀ ਜੌਬ ਮਾਰਕੀਟ ਦੇ ਵਿੱਚ, ਸਾਡੇ ਬਿਜ਼ਨੈਸਿਸ ਵਿੱਚ ਹੈਲਪ ਕਰੂਗੀ। ਤੇ ਐਥੀਕਲ ਥਿੰਕਿੰਗ ਜਿਹੜੀ ਆ ਬਹੁਤ ਜ਼ਰੂਰੀ ਆ ਟੈਕਨੋਲੋਜੀ ਦੇ ਨਾਲ, ਕਿਉਂਕਿ ਜੇ ਚਲਾਉਣ ਵਾਲਾ ਬੰਦਾ, ਟੈਕਨੋਲੋਜੀ ਇੱਕ ਸੰਦ ਆ ਨਾ, ਇੱਕ ਟੂਲ ਆ, ਤੇ ਜੇ ਚਲਾਉਣ ਵਾਲਾ ਜਿਹੜਾ ਬੰਦਾ ਹੈਗਾ ਉਹ ਐਥੀਕਲ ਆ, ਤੇ ਜਿਹੜੀ ਉਹਦੀ ਡਾਇਰੈਕਸ਼ਨ ਹੋਏਗੀ ਉਹ ਵੀ ਐਥੀਕਲ ਹੋਏਗੀ। ਜੇ ਚਲਾਉਣ ਵਾਲਾ ਜਿਹੜਾ ਟੂਲ ਨੂੰ ਬੰਦਾ ਉਹ ਅਨਐਥੀਕਲ ਹੋਊਗਾ, ਪੁੱਠੇ ਕੰਮ ਹੋਊਗਾ, ਤੇ ਉਹਦੇ ਰਿਜ਼ਲਟ ਵੀ ਆਪਾਂ ਨੂੰ ਪੁੱਠੇ ਮਿਲਣਗੇ। AI ਨੇ ਸਾਨੂੰ ਪਤਾ ਉਹਦਾ ਸਕੇਲ ਵਧਾ ਦੇਣਾ, ਜੇ ਤੁਸੀਂ ਚੰਗੇ ਕੰਮ ਕਰੋਗੇ AI ਦੇ ਨਾਲ ਸਕੇਲ ਅਪ ਹੋ ਕੇ ਜ਼ਿਆਦਾ ਚੰਗਾ ਕੰਮ ਹੋਊਗਾ। ਜੇ AI ਨੂੰ ਮਾੜੇ ਕੰਮ ਵਾਲਾ ਹੋਊਗਾ ਤਾਂ ਸਕੇਲ ਅਪ ਹੋ ਕੇ AI ਦੇ ਨਾਲ ਮਾੜੇ ਕੰਮ ਹੋਣਗੇ। ਤੇ ਹੁਣ ਇਹ ਇੱਕ ਇੰਡੀਆ ਦੇ ਸੰਬੰਧ ਦੇ ਵਿੱਚ ਖਾਸ ਤੌਰ ਤੇ ਉੜੀਸਾ ਵਗੈਰਾ ਸਟੇਟਸ ਦੀ ਆਪਾਂ ਗੱਲ ਕਰੀਏ, ਉਹਨਾਂ ਦੇ ਨੇ ਚੰਗਾ ਇੱਕ ਐਫਰਟ ਉਹਨਾਂ ਲਿਆ, ਕਿਉਂਕਿ ਉਹਨਾਂ ਦੇ ਵਿੱਚ ਵੀ ਨਾ ਗੈਪ ਬਹੁਤ ਆ। ਜੇ ਅਰਬਨ ਜਿਹੜੀ ਸਟੇਟਸ ਹੈਗੀਆਂ ਉਹਨਾਂ ਦੇ ਕੰਪੈਰੀਟਿਵਲੀ ਗੁਜਰਾਤ ਦੇ ਹਿਸਾਬ ਨਾਲ, ਗੁਜਰਾਤ ਵਿੱਚ ਕਿੰਨੀ ਇਨਵੈਸਟਮੈਂਟ ਹੋ ਰਹੀ ਹੈ AI ਦੀ ਜਾਂ ਹੋਰ ਟੈਕਨੋਲੋਜੀ ਤੇ ਇਨਫਰਾਸਟਰਕਚਰ ਦੀ, ਉੜੀਸਾ ਵਰਗਿਆਂ ਨੇ ਵੀ ਉਹ ਇਸ ਸਟੇਟਸ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਆ। ਜਿਹੜੀ ਰਾਜਕਰਨ ਲੀਡਰਸ਼ਿਪ ਆ ਉਹ ਬਹੁਤ ਇੰਪੋਰਟੈਂਟ ਆ। ਅਨਫੋਰਚੂਨੇਟਲੀ ਗੱਲ ਇਹ ਹੈ ਕਿ ਜੇ ਅਸੀਂ ਪੰਜਾਬ ਦੀ ਉੱਥੇ ਗੱਲ ਕਰਦੇ ਹਾਂ, ਤੇ ਉਹਦੇ ਵਿੱਚ ਜਿਹੜੇ ਲੀਡਰ ਹੈਗੇ ਆ ਉਹ ਹੋਰ ਤਰ੍ਹਾਂ ਦੇ ਜਿਹੜੇ ਉਹ ਸਾਹਮਣੇ ਲਿਆਂਦੇ ਜਾਂਦੇ ਆ। ਲੋਕਾਂ ਕੋਲ ਆਪਸ਼ਨ ਨਹੀਂ, ਲੋਕਾਂ ਦਾ ਕਸੂਰ ਨਹੀਂ, ਪਰ ਉੱਦਾਂ ਦੇ ਲੀਡਰ ਲਿਆਣੇ ਜਾਂਦੇ ਜਿਹੜੇ ਕਿ ਸਿਰਫ ਐਗਜ਼ੀਕਿਊਟ ਕਰਨ ਪਾਲਿਸੀਜ਼ ਜਿਹੜੀਆਂ ਕਿਤੇ ਹੋਰ ਬਣਦੀਆਂ, ਹੈ ਨਾ। ਸੋ ਉਹ ਜਿਹੜੀ ਪੰਜਾਬ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਸ਼ਾਇਦ ਖਬਰਾਂ ਵਿੱਚ ਆ ਜਾਏ ਵੀ AI ਦੀ ਐਜੂਕੇਸ਼ਨ ਹੋਏ, ਪਰ ਐਥੀਕਲ AI ਐਜੂਕੇਸ਼ਨ ਪੰਜਾਬ ਗਵਰਨਮੈਂਟ ਵੱਲੋਂ ਐਕਸਪੈਕਟ ਕਰਨਾ ਮੈਨੂੰ ਲੱਗਦਾ ਕਿ ਵਿਸ਼ਫੁਲ ਥਿੰਕਿੰਗ ਹੀ ਹੋਊਗੀ, ਲੈ ਕੇ ਨਹੀਂ ਆਉਣਗੇ ਛੇਤੀ ਕਿਤੇ। ਜੀ, ਹਰਮਿੰਦਰ, ਸਮਾਂ ਵੀ ਆਪਣਾ ਬਿਲਕੁਲ ਹੁਣ ਆਪਣਾ ਸਮਾਪਤੀ ਦੇ ਵੱਲ ਨੂੰ ਆ।
ਜਾਂਦੇ ਜਾਂਦੇ ਕਿਹੜੀ ਜਿਹੜੀ ਕੋਈ ਗੱਲ ਆ, ਕਿਹੜਾ ਕੋਈ ਟੌਪਿਕ ਆ ਜਿਸ ਦੇ ਉੱਤੇ ਤੁਸੀਂ ਚਰਚਾ ਜਿਹੜੀ ਉਹ ਕਰਨਾ ਚਾਹੁੰਦੇ ਆ, ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧਦੇ ਹਾਂ ਵੀ ਕੀ ਚੱਲ ਰਿਹਾ, ਕਿਵੇਂ ਆ, ਤੇ ਇਹਨੂੰ ਆਪਾਂ ਕਿੱਦਾਂ ਜਿਹੜਾ ਉਹ ਦੇਖਣਾ। ਜਦੋਂ ਤੁਸੀਂ ਕੋਡ ਦੀ ਗੱਲ ਕਰਦੇ ਸੀਗੇ ਵੀ ਇਹ ਲਿਖਦੇ ਆ AI ਦੇ ਨਾਲ ਆ, ਇਹ ਕੋਡ ਨੂੰ ਟਰਸਟ ਕੀਤਾ ਜਾ ਸਕਦਾ, ਇਹ ਠੀਕ ਹੁੰਦਾ ਆ? ਕਲਾਉਡ ਵਰਗੇ ਹੋਰ ਪਤਾ ਨਹੀਂ ਕਿੱਦਾਂ ਦੀਆਂ ਇਦਾਂ ਦੀਆਂ ਸਬਸਕ੍ਰਿਪਸ਼ਨ ਮਾਡਲਸ ਜਿਹੜੇ AI ਵਾਲੇ ਚੱਲ ਰਹੇ ਆ, ਉਹਦੇ ਕੋਡ ਨੂੰ ਕਿੰਨਾ ਕੁ ਉਹਨਾਂ ਤੇ ਭਰੋਸਾ ਹੋਣਾ ਚਾਹੀਦਾ? ਹਾਂਜੀ, ਬਿਲਕੁਲ ਗੱਲ ਉੱਥੇ ਜਿਹੜੀ ਮੈਂ ਹੁਣੇ ਕਹੀ ਕਿ ਡਰਾਈਵ ਕੌਣ ਕਰ ਰਿਹਾ ਉਹਦਾ ਮੈਟਰ ਕਰਦਾ, ਹੈ ਨਾ? ਤੇ ਬਿਲਕੁਲ ਤੁਸੀਂ ਬਲਾਈਂਡਲੀ ਨਹੀਂ ਟਰਸਟ ਕਰ ਸਕਦੇ। ਇਹ ਚੀਜ਼ ਹੁਣ ਬਾਹਰ ਵੀ ਆਉਣੀ ਸ਼ੁਰੂ ਹੋ ਗਈ ਆ ਕਿ AI ਦੇ ਜਿਹੜੇ ਲਿਖੇ ਹੋਏ ਕੋਡ ਆ, ਜਿਹੜੇ ਬਿਨਾਂ ਓਵਰਸਾਈਟ ਤੋਂ, ਪ੍ਰੋਪਰ QA ਚੈੱਕ ਤੋਂ ਬਿਨਾਂ ਜਿਹੜੇ ਲਿਖੇ ਗਏ ਆ, ਉਹਨਾਂ ਦੇ ਵਿੱਚ ਬਗਸ, ਫਲॉज ਬਹੁਤ ਜ਼ਿਆਦਾ, ਹੈ ਨਾ? ਸੋ ਗੱਲ ਉੱਥੇ ਹੀ ਆ ਜਾਂਦੀ ਆ। ਜੇ ਤੁਸੀਂ ਕਿਹਾ ਵੀ ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਹੋ, ਤਾਂ ਮੈਂ ਆਪਣੇ ਸਰੋਤੇ ਤੇ ਵਿਊਅਰਸ ਨੂੰ ਇਹੀ ਗੱਲ ਕਹੂੰਗਾ ਕਿ ਆਪਾਂ ਨੂੰ ਨਾ ਬਿਗਰ ਪਿਕਚਰ ਵੱਲ ਦੇਖਣਾ ਚਾਹੀਦਾ। ਇੱਕ ਆਪਾਂ ਇਹਦੀ ਡੋਮੀਨੈਂਸ ਦੀ ਗੱਲ ਕਰਦੇ AI ਦੇ ਵਿੱਚ, ਤੇ ਉਹਦੇ ਵਿੱਚ ਹੈ ਨਾ 3 ਤਰ੍ਹਾਂ ਦੀਆਂ ਜਗ੍ਹਾ ਦੇ ਉੱਤੇ ਇੰਟਰਵੈਂਸ਼ਨ ਹੁੰਦੀਆਂ ਮੋਟੇ ਤੌਰ ਦੇ ਉੱਤੇ, ਜਾਂ ਡਿਵੈਲਪਮੈਂਟ ਰਿਸਰਚ ਕਹਿ ਲਓ, ਜਿੱਦਾਂ ਵੀ ਆ। ਉਹ ਹੁੰਦੀਆਂ ਯੂਨੀਵਰਸਿਟੀਜ਼, ਗਵਰਨਮੈਂਟ ਤੇ ਕੰਪਨੀਜ਼, ਹੈ ਨਾ? ਇਹਨਾਂ ਤਿੰਨਾਂ ਜਗ੍ਹਾ ਦੇ ਉੱਤੇ ਇਹ ਤੁਸੀਂ ਇਹਨਾਂ ਤਿੰਨਾਂ ਦਾ ਜਿਹੜਾ ਫੋਕਸ ਇਸ ਟਾਈਮ ਦੇ ਉੱਤੇ ਲੱਗਾ ਹੋਇਆ ਵਾ AI ਦੇ ਉੱਤੇ, ਡਿਵੈਲਪਮੈਂਟ ਦੇ ਉੱਤੇ। ਗਵਰਨਮੈਂਟਸ ਕਹਿ ਰਹੇ ਵੀ ਛੇਤੀ ਤੋਂ ਛੇਤੀ AI ਡਿਵੈਲਪ ਕਰੋ, ਆਪਾਂ ਤੁਹਾਨੂੰ ਜਿਹੜੇ ਉਹਦੇ ਉੱਤੇ ਰੋਕਾਂ ਜਿਹੜੀਆਂ ਉਹ ਨਹੀਂ ਲਾਵਾਂਗੇ। ਕੰਪਨੀਜ਼ ਦਾ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ, ਤੇ ਯੂਨੀਵਰਸਿਟੀਜ਼ ਦੇ ਵਿੱਚ ਵੀ ਰਿਸਰਚ ਜਿਹੜੀ ਆ ਉਹਨਾਂ ਦਾ, ਚਲੋ ਯੂਨੀਵਰਸਿਟੀਜ਼ ਤੋਂ ਹੀ ਤੇ AI ਜਿਹੜੀ ਉਹ ਸਾਹਮਣੇ ਲੈ ਕੇ ਆਈ ਆ, ਹੈ ਨਾ, ਸਾਰੀ ਚੀਜ਼ਾਂ ਨੂੰ। ਪਰ ਨਾਲ ਦੀ ਨਾਲ ਜਿਹੜੇ ਕੰਸਰਨ ਹੈਗੇ ਉਹ ਐਥੀਕਲ, ਟਰਾਂਸਪੇਰੈਂਸੀ, ਐਥਿਕਸ, ਟਰਾਂਸਪੇਰੈਂਸੀ ਤੇ ਅਕਾਊਂਟੇਬਿਲਿਟੀ ਦੇ ਉੱਤੇ ਪੈਣੇ ਸ਼ੁਰੂ ਹੋ ਗਏ ਆ। ਕਿਉਂ? ਹੈ ਨਾ? ਭਾਵੇਂ ਕਿ ਰੋਕਾਂ ਨਹੀਂ ਲਾਉਣੀਆਂ ਚਾਹੁੰਦੇ, ਪਰ ਇਹ ਇਹਨਾਂ ਨੂੰ ਕਰਨੇ ਹੀ ਪੈਣੇ ਆ। ਕਿਉਂ? ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਆ ਉਹ ਇਨਫਲੂਐਂਸ ਕਰ ਰਹੀ ਆ ਆਉਣ ਵਾਲੇ ਟਾਈਮ। ਆਪਾਂ ਦੇਖਿਆ ਇਲੈਕਸ਼ਨਸ ਨੂੰ ਇਨਫਲੂਐਂਸ ਕਰ ਰਹੀ ਆ, ਮੀਡੀਆ ਨੂੰ ਇਨਫਲੂਐਂਸ ਕਰ ਰਹੀ ਆ, ਨਿਊਜ਼ ਆਪਾਂ ਕਿਹੜੀਆਂ ਪੜ੍ਹਦੇ, ਕਿਹੜੀਆਂ ਨਹੀਂ ਪੜ੍ਹਦੇ, ਹੈ ਨਾ? ਤੁਸੀਂ ਇੱਕ ਤਰ੍ਹਾਂ ਦੀ ਨਿਊਜ਼ ਪੜ੍ਹੋ, ਤੁਹਾਨੂੰ ਉੱਦਾਂ ਦੀ ਨਿਊਜ਼ ਹੀ ਦਿਖੀਆਂ ਜਾਣਗੀਆਂ, ਦਿਖਦੀਆਂ ਜਾਣਗੀਆਂ। ਮਾਰਕੀਟਸ ਨੂੰ, ਫਾਈਨੈਂਸ਼ੀਅਲ ਮਾਰਕੀਟਸ ਨੂੰ AI ਇੰਪੈਕਟ ਕਰ ਰਹੀ ਹੈ। ਤੇ ਈਵਨ ਹੁਣ ਕੁਝ ਹੱਦ ਤੱਕ ਜਿਹੜੀ ਆਪਾਂ ਗੱਲ ਕੀਤੀ ਸੀ ਬੱਚਿਆਂ ਦੀ, ਜਾਂ ਕਿਸੇ ਨੇ ਵਿਆਹ ਕਰਾ ਲਿਆ, ਵੀ ਲੋਕਾਂ ਦੇ ਪਰਸਨਲ ਡਿਸੀਜਨਸ ਨੂੰ AI ਜਿਹੜੀ ਇਨਫਲੂਐਂਸ ਕਰ ਰਹੀ ਆ। ਇਹ ਇੱਕ ਖਤਰੇ ਦੀ ਘੰਟੀ ਬਣ ਜਾਂਦੀ ਆ ਗਵਰਨਮੈਂਟਸ ਦੇ ਵਾਸਤੇ, ਹੈ ਨਾ? ਸੋ ਇਹਦੇ ਕਰਕੇ ਉਹਨਾਂ ਨੂੰ ਇਹਦੇ ਵਿੱਚ ਟਰਾਂਸਪੇਰੈਂਸੀ ਉੱਤੇ, ਅਕਾਊਂਟੇਬਿਲਿਟੀ ਉੱਤੇ ਕੁਛ ਨਾ ਕੁਛ ਜਿਹੜਾ ਉਹ ਕਰਨਾ ਹੀ ਪੈਣਾ। ਡਿਲੇ ਕਰਕੇ ਕਰਨਗੇ, ਪਰ ਕਰਨਗੇ ਜ਼ਰੂਰ, ਹੈ ਨਾ? ਸੋ ਇਹ ਸਾਰੀ ਚੀਜ਼ਾਂ ਨੂੰ ਆਪਾਂ ਕੀ ਕਰ ਸਕਦੇ ਹਾਂ ਐਜ਼ ਅ ਕਮਿਊਨਿਟੀ, ਉਹ ਇਹ ਆ ਕਿ ਐਜੂਕੇਸ਼ਨ ਵੱਧ ਤੋਂ ਵੱਧ ਇਸ ਫੀਲਡ ਦੀ, ਤੇ ਇਹਦੇ ਵਿੱਚ ਆਪਣੇ ਆਪ ਨੂੰ ਦੇਖੀਏ ਵੀ ਆਪਾਂ ਕਿੱਥੇ ਯੂਜ਼ ਕਰ ਸਕਦੇ ਹਾਂ। ਜੇ ਆਪਾਂ ਕੰਪਨੀਜ਼ ਤੇ, ਸਾਡੀ ਵੀ ਜਿਹੜੀ ਸਾਈਕੋਲੋਜੀ ਉਹ ਕੰਪਨੀਜ਼ ਦੇ ਵਾਂਗੂ ਇਸ ਪਰਸਪੈਕਟਿਵ ਤੋਂ ਹੋਣੀ ਚਾਹੀਦੀ ਆ ਕਿ ਆਪਾਂ AI ਦੇ ਵਿੱਚ ਪਿੱਛੇ ਨਾ ਰਹਿ ਜਾਈਏ। ਜੇ ਅਸੀਂ ਪਿੱਛੇ ਰਹਿ ਗਏ, ਤੇ ਸਾਡੇ ਕੋਲ ਜਿਹੜੀਆਂ ਅਰਨਿੰਗ ਓਪਰਚੁਨਿਟੀਜ਼ ਵੀ ਘਟਣਗੀਆਂ, ਤੇ ਜੋ ਸਾਡੀ ਗੱਲਬਾਤ ਹੈਗੀ ਹੈ, ਜੋ ਆਪਾਂ ਕਹਿਣਾ ਚਾਹੁੰਦੇ, ਜੋ ਅਸੀਂ ਕਰਨਾ ਚਾਹੁੰਦੇ, ਜੋ ਚੇਂਜ ਲਿਆਉਣਾ ਚਾਹੁੰਦੇ ਇਸ ਦੁਨੀਆ ਦੇ ਵਿੱਚ, ਉਹ ਵੀ ਸਾਡੇ ਹੱਥ ਵੱਸ ਨਹੀਂ ਰਹੇਗੀ। ਸੋ ਅਖੀਰ ਵਿੱਚ ਮੈਂ ਹੀ ਕਹੂੰਗਾ। ਜੀ, ਬਹੁਤ ਬਹੁਤ ਧੰਨਵਾਦ ਹਰਵਿੰਦਰ, ਬੜੀ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।